ਅੱਜ ਫਿਰ ਸਰਦਾਰ ਸੁਖਬੀਰ ਸਿੰਘ ਬਾਦਲ ਉੱਥੇ ਕਹਿ ਰਿਹਾ ਸੀਗਾ ਬਈ ਜੇਕਰ ਸਾਡਾ ਰਾਜ ਆ ਗਿਆ ਤਾਂ ਪੰਜਾਬ ਦੇ ਵਿੱਚ ਭਾਈਚਾਰਕ ਸਾਂਝ ਜਿਹੜੀ ਆ ਉਹਨੂੰ ਨਹੀਂ ਅਸੀਂ ਖਤਮ ਹੋਣ ਦੇਵਾਂਗੇ। ਭਾਈਚਾਰਕ ਸਾਂਝ ਦੇ ਖਿਲਾਫ ਕੋਈ ਗੱਲ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਅਸੀਂ ਜਿਹੜੀ ਅਮਨ ਸ਼ਾਂਤੀ ਇੱਥੇ ਕਾਇਮ ਹੋਈ ਆ ਉਹਨੂੰ ਅਸੀਂ ਕਾਇਮ ਰੱਖਣਾ। ਇਹ ਗੱਲ ਸਿੱਧੇ ਤੌਰ ਦੇ ਉੱਤੇ ਉਹਨਾਂ ਪੰਥ ਪ੍ਰਸਤ ਤੇ ਕੌਮੀ ਦਰਦ ਰੱਖਣ ਵਾਲੇ ਲੋਕਾਂ ਲਈ ਖਤਰਾ ਹੈ। ਉਹਨਾਂ ਨੂੰ ਵਾਰਨਿੰਗ ਦੇ ਰਹੇ ਆ, ਉਹਨਾਂ ਨੂੰ ਚੇਤਾਵਨੀ ਦੇ ਰਹੇ ਆ ਜਿਹੜੇ ਸਿੱਖੀ ਦੇ ਦੁਸ਼ਮਣਾਂ ਦੇ ਖਿਲਾਫ ਸਰਗਰਮੀਆਂ ਕਰਦੇ। ਹਰ ਉਹ ਸ਼ਖਸੀਅਤ, ਹਰ ਉਹ ਬੰਦਾ, ਹਰ ਉਹ ਵਰਤਾਰਾ ਜਿਹੜਾ ਪੰਥ ਤੇ ਪੰਜਾਬ ਦੇ ਖਿਲਾਫ ਭੁਗਤਦਾ ਉਹਦੇ ਨਾਲ ਸਾਂਝ ਰੱਖਣੀ ਤੇ ਕਹਾਉਣਾ ਆਪਦੇ ਆਪ ਨੂੰ ਪੰਥਕ। ਇਹ ਕੈਟ ਪੁਣਾ ਟਾਊਟ ਪੁਣੇ ਨਾਲੋਂ ਕਿਵੇਂ ਘੱਟ ਹੈ। ਤੇ ਜਿਨ੍ਹਾਂ ਅਕਾਲੀਆਂ ਨੂੰ ਅੱਜ ਤੁਸੀਂ ਅਕਾਲੀ ਮੰਨੀ ਫਿਰਦੇ ਹੋ, ਇਹ ਅਕਾਲੀ ਨਹੀਂ ਹੈਗੀ, ਇਹ ਹੋਰ ਚੀਜ਼ ਹੈ। ਇਹਨਾਂ ਲੋਕਾਂ ਨੇ ਜਿੰਨੇ ਸਿੱਖਾਂ ਦੇ ਕਾਤਲ ਪੁਲਸੀਏ ਸੀ ਉਹਨਾਂ ਨੂੰ ਨਵਾਜਿਆ। ਮੋਗੇ ਜਗਰਾਵਾਂ ਦੇ ਕੋਲ ਵੱਡੇ ਇਕੱਠ ਦੇ ਵਿੱਚ ਬਾਦਲ ਦਲ ਨੇ ਐਲਾਨ ਕੀਤਾ ਬਈ ਜੀ ਜਿਨ੍ਹਾਂ ਨੇ ਪੁਲਸੀਆਂ ਨੇ ਪੰਜਾਬ ਦੇ ਵਿੱਚ ਬੇਦੋਸ਼ੇ ਲੋਕਾਂ ਦਾ ਘਾਣ ਕੀਤਾ ਉਹਨਾਂ ਸਾਰਿਆਂ ਦਾ ਸਾਡੇ ਕੋਲੇ ਰਿਕਾਰਡ ਆ ਤੇ ਉਹਨਾਂ ਨੂੰ ਚੱਕ ਕੇ ਜੇਲ੍ਹ 'ਚ ਸਿੱਟਿਆ ਜਾਊ ਤੇ ਜੇਲ੍ਹਾਂ ਤੇ ਨਗਰਬੰਦ ਸਿੱਖਾਂ ਨੂੰ ਰਿਹਾ ਕਰਨ। ਅੱਜ 1997 ਤੋਂ 2021 ਆ ਗਈ ਤੇ ਅੱਜ ਇੰਨੇ ਸਾਲਾਂ ਬਾਅਦ ਅਸੀਂ ਦੇਖ ਸਕਦੇ ਹਾਂ ਕਿ ਬਾਦਲ ਪਰਿਵਾਰ ਨੇ ਉਸ ਐਲਾਨ ਦਾ ਕੀ ਹਸ਼ਰ ਕੀਤਾ। ਸਾਡੀ ਨਸਲਕੁਸ਼ੀ ਆ ਜਿਹੜੀ ਉਹ ਕਿਹੜੀ ਜਮਾਤ ਦੇ ਝੰਡੇ ਹੇਠ ਹਕੂਮਤ ਨੇ ਕੀਤੀ ਆ? ਇਹ ਠੀਕ ਆ ਕਿ ਇੰਡੀਅਨ ਸਟੇਟ ਦਾ ਏਜੰਡਾ, ਪਰ ਕਾਂਗਰਸ ਜਿਹੜੀ ਸੀ ਉਹ ਮੂਹਰੇ ਲੱਗੀ ਹੋਈ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮੋਗੇ ਦੇ ਕੋਲ ਸ਼੍ਰੋਮਣੀ ਅਕਾਲੀ ਦਲ ਕਹਾਉਣ ਵਾਲੇ ਬਾਦਲ ਦਲ ਨੇ ਆਪਦਾ ਦਿਨ ਮਨਾਇਆ ਤੇ ਇਹਦੇ ਬਾਰੇ ਚਰਚਾ ਚੱਲ ਰਹੀ ਆ ਵੀ ਇਹਨਾਂ ਨੇ ਬਾਦਲ ਦਲ ਦੀ ਬਰਸੀ ਮਨਾਈ ਆ ਕਿ ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਹੈਗਾ ਦਿਨ ਮਨਾਉਣ ਦਾ ਢੋਂਗ ਕਰਕੇ ਕੁਝ ਹੋਰ ਕੀਤਾ। ਇਹ ਗੱਲਾਂ ਕਿਉਂ ਹੋਣ ਲੱਗੀਆਂ ਨੇ ਜਾਂ ਇਹਦਾ ਅਰਥ ਮਤਲਬ ਕੀ ਆ, ਇਹਦੇ ਬਾਰੇ ਸਰੋਤਿਆਂ ਨੂੰ ਕੋਈ ਬਹੁਤੀ ਜ਼ਿਆਦਾ ਮਿਹਨਤ ਕਰਨ ਦੀ ਲੋੜ ਨਹੀਂ ਕਿਉਂਕਿ ਸਾਰਿਆਂ ਨੂੰ ਪਤਾ ਹੀ ਆ ਵੀ ਇਹ ਕਹਾਣੀ ਕੀ ਹੈ। ਗੱਲ ਇਹ ਆ ਕਿ ਪੰਜਾਬ ਦੇ ਵਿੱਚ ਜਦੋਂ ਪੰਥ ਦੇ ਵਿੱਚ 1900 ਸਦੀ ਵਾਲੀ ਜਦੋਂ ਇਹ ਸਦੀ ਸ਼ੁਰੂ ਹੁੰਦੀ ਹੈ, 1900 ਵਾਲਾ ਸਾਰਾ ਸਿੰਘ ਸਭਾ ਲਹਿਰ ਚੱਲਦੀ ਆ, ਗੁਰਦੁਆਰਾ ਸੁਧਾਰ ਲਹਿਰ ਚੱਲਦੀ ਆ, ਉਸ ਮੌਕੇ ਜੋ ਕੁਝ ਵਾਪਰਿਆ ਉਹਦੇ ਵਿੱਚੋਂ ਆਪਾਂ ਬੜੀਆਂ ਵੱਡੀਆਂ ਕੌਮੀ ਸੰਸਥਾਵਾਂ ਘੜੀਆਂ। ਅਕਾਲ ਤਖਤ ਸਾਹਿਬ ਦਾ ਰੁਤਬਾ ਬੁਲੰਦ ਹੋਇਆ, ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਤੇ ਸ਼੍ਰੋਮਣੀ ਅਕਾਲੀ ਦਲ ਬਣੇ। ਸ਼੍ਰੋਮਣੀ ਅਕਾਲੀ ਦਲ ਇੱਕ ਇਹੋ ਜਿਹੀ ਜਮਾਤ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਇਤਿਹਾਸ ਵਿੱਚ ਖੜਦਾ ਹੈ ਜਿਹਦੇ ਉੱਤੇ ਫਖਰ ਹੀ ਫਖਰ ਕੀਤਾ ਜਾ ਸਕਦਾ। ਬੜੀਆਂ ਘਾਟਾਂ ਹੋਣਗੀਆਂ ਲੀਡਰਾਂ ਦੇ ਵਿੱਚ, ਬੜੇ ਉਹਨਾਂ ਤੋਂ ਗਲਤ ਫੈਸਲੇ ਹੋਏ ਹੋਣਗੇ, ਬੜੀਆਂ ਹੋਰ ਗੱਲਾਂ ਹੋਣਗੀਆਂ, ਪਰ ਪੰਥ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਕਦੇ ਜਾਣੀ ਕਿ ਗਲੋਂ ਨਹੀਂ ਸੀ ਲਾਇਆ, ਕਦੇ ਉਹਨੂੰ ਇਸ ਤਰੀਕੇ ਨਾਲ ਨਹੀਂ ਸੀ ਦੇਖਿਆ ਜਿਵੇਂ ਹੁਣ ਦੇਖਿਆ ਜਾਂਦਾ। ਹੁਣ ਜਿਹੜਾ ਬਾਦਲ ਪਰਿਵਾਰ ਦੇ ਝੰਡੇ ਹੇਠ ਇਹ ਸਿਆਸੀ ਦਲ ਸਰਗਰਮ ਹੈ, ਇਹ ਜਦੋਂ ਅਸੀਂ ਗੱਲ ਕਰਦੇ ਹਾਂ ਮੈਨੂੰ ਤਾਂ ਇਉਂ ਲੱਗਦਾ ਹੁੰਦਾ ਜਦੋਂ ਖਾੜਕੂ ਸੰਘਰਸ਼ ਦੇ ਬਾਰੇ ਗੱਲ ਕਰਦੇ ਆ ਨਾ, ਖਾੜਕੂ ਲਹਿਰ ਮੌਕੇ ਬਹੁਤ ਸਾਰੇ ਇਹੋ ਜਿਹੇ ਕੈਟ ਹੁੰਦੇ ਸੀ, ਪੁਲਿਸ ਉਹਨਾਂ ਨੂੰ ਆਪਦੇ ਏਜੰਡੇ ਲਈ ਵਰਤਦੀ ਸੀ, ਸਰਕਾਰ ਦੇ ਹੱਥਾਂ 'ਚ ਖੇਡ ਕੇ ਉਹ ਹਕੂਮਤ ਦੇ ਹੱਥ ਠੋਕੇ ਬਣ ਕੇ ਇਹੋ ਜਿਹੀਆਂ ਵਾਰਦਾਤਾਂ ਕਰਦੇ ਕਰਾਉਂਦੇ ਸੀ, ਇਹੋ ਜਿਹਾ ਮਾਹੌਲ ਸਿਰਜਦੇ ਸੀ ਜਿਹਦੇ ਨਾਲ ਖਾਲਿਸਤਾਨੀ ਲਹਿਰ ਦਾ, ਖਾੜਕੂ ਲਹਿਰ ਦਾ ਅਕਸ ਖਰਾਬ ਹੋਵੇ। ਤੇ ਜਦੋਂ ਲਹਿਰ ਹੁਣ ਖਤਮ ਹੋ ਗਈ, ਡਿੱਗ ਪਈ, ਜੇਕਰ ਕੋਈ ਕੈਟ ਰਿਹਾ ਬੰਦਾ ਅੱਜ ਕੋਈ ਫੜਾ ਮਾਰੇ ਕਵੇ ਕਿ ਮੈਂ ਬੜਾ ਟੋਟੀ ਦਾ ਜੁਝਾਰੂ ਰਿਹਾ ਤੇ ਮੈਂ ਪੰਥਕ ਸੀ, ਮੈਂ ਤਾਂ ਕੌਮ ਲਈ ਲੜਿਆ, ਤਾਂ ਉਦੋਂ ਬੜਾ ਮਤਲਬ ਆਪਾਂ ਨੂੰ ਸ਼ਰਮ ਜੀ ਆਊਗੀ ਵੀ ਤੂੰ ਤਾਂ ਨਹੀਂ ਸ਼ਰਮ ਕਰਦਾ। ਸਾਨੂੰ ਸ਼ਰਮ ਆ ਰਹੀ ਹੈ ਵੀ ਕਿੱਥੇ ਤਾਂ ਉਹ ਸੂਰਮੇ ਜਿਨ੍ਹਾਂ ਨੇ ਬੰਦ ਕਟਾ ਲਿਆ, ਜਿਨ੍ਹਾਂ ਨੇ ਹਕੂਮਤ ਦੇ ਜ਼ੁਲਮਾਂ ਦੇ ਸਾਹਮਣੇ ਅੜ ਕੇ ਆਪਦੀ ਕੌਮ ਦੀ ਅਣਖ ਗੈਰਤ ਦੀ ਜੰਗ ਲੜੀ, ਤੇ ਕਿੱਥੇ ਤੂੰ ਇੱਕ ਕੈਟ, ਤੂੰ ਤਾਂ ਨਹੀਂ, ਤੈਨੂੰ ਸ਼ਰਮ ਆਉਂਦੀ, ਸਾਨੂੰ ਆਉਣ ਲੱਗ ਗਈ, ਤੂੰ ਬਿਲਕੁਲ ਗਲਤ ਕਰ ਰਿਹਾ।
ਇਵੇਂ ਹੀ ਅੱਜ ਦੇ ਸਮੇਂ ਵਿੱਚ ਅਸੀਂ ਦੇਖ ਰਹੇ ਹਾਂ ਕਿ ਇੱਕ ਪਾਸੇ ਉਹ ਅਕਾਲੀ ਜਿਨ੍ਹਾਂ ਦਾ ਪੰਥ ਨਾਲ ਇੰਨਾ ਜ਼ਿਆਦਾ ਪਿਆਰ ਸੀਗਾ, ਪੰਜਾਬ ਦੇ ਹੱਕਾਂ ਲਈ ਲੜਨ ਦੀ ਉਹਨਾਂ ਦੇ ਅੰਦਰ ਏਡੀ ਵੱਡੀ ਸੱਚੇ ਪਾਤਸ਼ਾਹ ਵੱਲੋਂ ਸਿਦਕ ਸੀ ਉਹਨਾਂ ਦਾ, ਵੀ ਤਿਆਰ ਬਰ ਤਿਆਰ ਰਹਿੰਦੇ ਸੀ। ਪੰਜਾਬ ਦੇ ਪੇਂਡੂ ਖੇਤਰਾਂ ਦੇ ਵਿੱਚ ਅਕਾਲੀ ਹੋਣ ਦੇ ਅਰਥ ਜਿਹੜੇ ਸੀ ਉਹ ਬਹੁਤ ਵੱਡੇ ਸੀ, ਇੰਨੇ ਵੱਡੇ ਸੀ ਵੀ ਅਕਾਲੀ ਦਲ ਨੂੰ ਇਸ ਗੱਲ ਦਾ ਸਦਾ ਹੀ ਮਤਲਬ ਮਾਣ ਹੁੰਦਾ ਸੀਗਾ ਵੀ ਜੇਕਰ ਕਿਸੇ ਥਾਂ ਦੇ ਉੱਤੇ ਬੈਠੇ ਬੰਦੇ ਨੇ, ਕਿਸੇ ਕਹਿੰਦੇ ਵਿਰੋਧੀ ਪਾਰਟੀ ਸੀ ਅਕਾਲੀ ਦਲ ਦੀ, ਲੋਕ ਇਹ ਗੱਲ ਬੜੇ ਸ਼ੌਂਕ ਨਾਲ ਸੁਣਾਉਂਦੇ ਰਹੇ ਆ ਸਾਡੇ ਬਜ਼ੁਰਗ ਵੀ ਜਦੋਂ ਕਿਤੇ ਕੋਈ ਵਿਰੋਧੀ ਦਲ ਦੇ ਬੰਦੇ ਸਟੇਜ ਤੋਂ ਬੋਲ ਰਹੇ ਸੀਗੇ ਵੀ ਅਕਾਲੀਆਂ ਦਾ ਕੀ ਆ, ਇਹ ਜਦੋਂ ਜੀ ਕਰਦਾ ਮੋਰਚਾ ਲਾ ਕੇ ਬਹਿ ਜਾਂਦੇ ਆ, ਤੇ ਹੁਣ ਫੇਰ ਮੋਰਚਾ ਲਾਤਾ। ਉਹ ਜਿਹੜੇ ਮੂਹਰੇ ਬੈਠੇ ਸੁਣ ਰਹੇ ਸੀ ਉਹਨਾਂ ਵਿੱਚੋਂ 80-90% ਬੰਦੇ ਉੱਠ ਕੇ ਖੜੇ ਹੋ ਗਏ, ਲੈ ਕਹਿੰਦੇ ਸਾਨੂੰ ਤਾਂ ਪਤਾ ਹੀ ਨਹੀਂ ਸੀ ਵੀ ਮੋਰਚਾ ਲਾਤਾ ਪੰਥ ਨੇ। ਸੋ ਅਕਾਲੀ ਦਲ ਨੂੰ ਪੰਥ ਮੰਨਦੇ ਸੀ ਤੇ ਵਾਕਿਆ ਹੀ ਉਸ ਵੇਲੇ ਦੇ ਲੀਡਰਾਂ ਨੇ ਇਹ ਭਰੋਸਾ ਜਿਹੜਾ ਸੀਗਾ ਜਿੱਤਿਆ ਹੋਇਆ ਸੀ। ਤੇ ਬੇਸ਼ੱਕ ਲੀਡਰਾਂ ਤੋਂ ਬਹੁਤ ਸਾਰੀਆਂ ਆਪਸੀ ਰੰਜਿਸ਼ਾਂ ਵੀ ਹੁੰਦੀਆਂ ਸੀ, ਵਿਰੋਧੀਆਂ ਵੀ, ਵਿਰੋਧਤਾਈਆਂ ਵੀ ਹੁੰਦੀਆਂ ਸੀ, ਤਕਰਾਰ ਵੀ ਹੁੰਦੀ ਸੀ, ਟਕਰਾਅ ਵੀ ਹੁੰਦੇ ਸੀ ਲੀਡਰਾਂ ਦੇ। ਸਾਰਾ ਜਿਹੜਾ ਇਤਿਹਾਸ ਆ ਸਾਡਾ ਇਸ ਦੀਆਂ ਗੱਲਾਂ ਨਾਲ ਹੀ ਹੈ। ਪਰ ਜਿਵੇਂ ਅੱਜ ਦੀ ਤਰੀਕ ਵਿੱਚ ਵਾ ਕਿ ਸ਼ਰਮ ਆਉਣ ਲਾ ਦਿੱਤੀ ਇਹਨਾਂ ਨੇ ਕਿ ਅਕਾਲੀ ਇਹੋ ਜਿਹੇ ਤਾਂ ਨਹੀਂ ਸੀ ਹੁੰਦੇ ਭਾਈ ਜਿਹੇ ਜੇ ਤੁਸੀਂ ਲਈ ਫਿਰਦੇ। ਆ ਥੋੜੇ ਦਿਨ ਹੋਏ ਸਰਦਾਰ ਮਨਜਿੰਦਰ ਸਿੰਘ ਸਰਸਾ ਜਿਹੜੇ ਭਾਜਪਾ 'ਚ ਗਏ ਆ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਦਿੱਲੀ ਅਕਾਲੀ ਦਲ ਦੇ, ਬਾਦਲ ਸਾਹਿਬ ਦੇ ਪਰਿਵਾਰ ਦੇ, ਉਹਨੇ ਵੀ ਇਹ ਗੱਲਾਂ ਕਹੀਆਂ ਬਈ ਜੇਕਰ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਗੱਡੀ ਆਉਂਦੀ ਆ ਦਿੱਲੀ, ਜੇ ਉਹਦੇ ਵਿੱਚੋਂ ਹੋਰ ਪੁਰਾਣੇ ਜਿਹੜੇ ਅਕਾਲੀ ਨਾ ਹੋਵੇ, ਉਹੋ ਜਿਹੇ ਕਿਰਦਾਰ ਵਾਲੇ ਨਾ ਹੀ ਹੋਣ, ਤਾਂ ਘੱਟੋ ਘੱਟ ਤੋਤਾ ਸਿੰਘ ਵਰਗੇ ਜਾਂ ਹੋਰ ਨੀਲੀ ਪੱਗ ਵਾਲੇ ਸੋਹਣੇ ਗਾਤਰੇ ਕਿਰਪਾਨਾਂ ਵਾਲੇ ਸਿੰਘ ਹੋਣ ਤਾਂ ਵੀ ਮਤਲਬ ਸਾਨੂੰ ਕੋਈ ਫਖਰ ਜਿਹਾ ਹੋਵੇ। ਪਰ ਹੁਣ ਤਾਂ ਨਿਕਲਦੀ ਜੀਪ ਦੇ ਵਿੱਚੋਂ, ਗੱਡੀ ਦੇ ਵਿੱਚੋਂ ਸੁਖਬੀਰ ਬਾਦਲ ਦੀ ਚੋਂ ਹੋਰ ਹੀ ਤਰ੍ਹਾਂ ਜਿਹਦੇ। ਅੱਜ ਮੋਗੇ ਦੇ ਵਿੱਚ ਇਕੱਠ ਕੀਤਾ ਤੇ ਜਿਹੜੀਆਂ ਗੱਡੀਆਂ ਭਰੀਆਂ ਜਾ ਰਹੀਆਂ ਸੀਗੀਆਂ, ਲੋਕ ਉਹਨਾਂ ਨੂੰ ਲਾਹਣਤਾਂ ਪਾ ਰਹੇ ਸੀ। ਹੁਣ ਜਿਹੜਾ ਹਰੇਕ ਅਕਾਲੀ ਦਲ ਦੇ ਨਾਲ ਸੰਬੰਧਿਤ ਬੰਦਾ, ਵਰਕਰ ਆ, ਆਗੂ ਆ, ਉਹਨੇ ਆਪਦੇ ਗੱਡੀਆਂ ਭਰ ਕੇ ਤਾਂ ਲੈ ਕੇ ਜਾਣੀਆਂ ਰੈਲੀ 'ਚ, ਤੇ ਉਸ ਜਾ ਰਹੇ ਲੋਕਾਂ ਨੂੰ ਗੱਡੀਆਂ ਘੇਰ ਘੇਰ ਕੇ ਥਾਂ ਥਾਂ ਤੇ ਲੋਕਾਂ ਨੇ ਮਿਹਣੇ ਮਾਰੇ ਕਿ ਤੁਹਾਨੂੰ ਪਤਾ ਹੀ ਨਹੀਂ ਹੈਗਾ ਕਿ ਇਹ ਪਾਰਟੀ ਜਿਹੜੀ ਆ ਇਹਨੇ ਕੀਤਾ ਕੀ ਹੈ। ਇਹਨੇ ਪੰਜਾਬ ਨਾਲ ਤੇ ਪੰਥ ਨਾਲ ਜਿਹੜਾ ਧਰੋਹ ਕਮਾਇਆ, ਜਿਵੇਂ ਇਹਨਾਂ ਨੇ ਬੇਅਦਬੀ ਵਾਲੇ ਮੁੱਦੇ ਉੱਤੇ ਸਿਆਸਤ ਕੀਤੀ, ਜਿਵੇਂ ਇਹਨਾਂ ਨੇ ਪੰਜਾਬ ਦੀ ਜਵਾਨੀ ਦੇ ਕਾਤਲਾਂ ਨੂੰ, ਇਜ਼ਹਾਰ ਆਲਮ ਵਰਗਿਆਂ ਨੂੰ, ਸਮੇਧ ਸੈਣੀ ਵਰਗਿਆਂ ਨੂੰ ਹਿੱਕ ਦਾ ਵਾਲ ਬਣਾ ਕੇ ਰੱਖਿਆ। ਅੱਜ ਫੇਰ ਸਰਦਾਰ ਸੁਖਬੀਰ ਸਿੰਘ ਬਾਦਲ ਉੱਥੇ ਕਹਿ ਰਿਹਾ ਸੀਗਾ ਬਈ ਜੇਕਰ ਸਾਡਾ ਰਾਜ ਆ ਗਿਆ ਤਾਂ ਪੰਜਾਬ ਦੇ ਵਿੱਚ ਭਾਈਚਾਰਕ ਸਾਂਝ ਜਿਹੜੀ ਆ ਉਹਨੂੰ ਨਹੀਂ ਅਸੀਂ ਖਤਮ ਹੋਣ ਦਿਆਂਗੇ। ਭਾਈਚਾਰਕ ਸਾਂਝ ਦੇ ਖਿਲਾਫ ਕੋਈ ਗੱਲ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਅਸੀਂ ਜਿਹੜੀ ਅਮਨ ਸ਼ਾਂਤੀ ਇੱਥੇ ਕਾਇਮ ਹੋਈ ਆ ਉਹਨੂੰ ਅਸੀਂ ਕਾਇਮ ਰੱਖਣਾ। ਇਹ ਗੱਲ ਸਿੱਧੇ ਤੌਰ ਦੇ ਉੱਤੇ ਉਹਨਾਂ ਪੰਥ ਪ੍ਰਸਤ ਤੇ ਕੌਮੀ ਦਰਦ ਰੱਖਣ ਵਾਲੇ ਲੋਕਾਂ ਲਈ ਖਤਰਾ ਹੈ। ਉਹਨਾਂ ਨੂੰ ਵਾਰਨਿੰਗ ਦੇ ਰਹੇ ਆ, ਉਹਨਾਂ ਨੂੰ ਚੇਤਾਵਨੀ ਦੇ ਰਹੇ ਆ ਜਿਹੜੇ ਸਿੱਖੀ ਦੇ ਦੁਸ਼ਮਣਾਂ ਦੇ ਖਿਲਾਫ ਸਰਗਰਮੀਆਂ ਕਰਦੇ ਆ। ਇਹ ਗੱਲ ਕਿਵੇਂ ਭਲਾ ਵੀ ਜਦੋਂ ਆਹ ਡੇਰਾ ਸਰਸੇ ਵਾਲਿਆਂ ਨੇ ਕਰਤੂਤਾਂ ਕੀਤੀਆਂ ਤਾਂ ਸਿੱਖਾਂ ਨੇ ਉਹਦਾ ਵਿਰੋਧ ਕੀਤਾ, ਤੇ ਜਿਨ੍ਹਾਂ ਪੰਥ ਦਰਦੀਆਂ ਨੇ ਡੇਰੇ ਸਰਸੇ ਦੀਆਂ ਕਰਤੂਤਾਂ ਦਾ ਵਿਰੋਧ ਕੀਤਾ, ਉਹਨਾਂ ਨਾਲ ਜੋ ਕੁਝ ਬਾਦਲ ਸਰਕਾਰ ਨੇ ਕੀਤਾ, ਉਦੋਂ ਵੀ ਇਹਨਾਂ ਦਾ ਇਹੀ ਲੌਜਿਕ ਸੀ ਕਿ ਅਮਨ ਸ਼ਾਂਤੀ ਭੰਗ ਨਹੀਂ ਹੋਣ ਦੇਣੀ। ਡੇਰੇ ਸਰਸੇ ਵਾਲਿਆਂ ਨੂੰ ਤਾਂ ਹੱਕ ਦਿੱਤਾ ਜਾ ਸਕਦਾ ਕਿ ਉਹ ਸਿੱਖ ਜਜ਼ਬਾਤਾਂ ਨੂੰ, ਸਿੱਖ ਇਤਿਹਾਸ ਨੂੰ, ਸਿੱਖ ਫਲਸਫੇ ਨੂੰ ਚੈਲੰਜ ਕਰਨ, ਸਿੱਖੀ ਉੱਤੇ ਹਮਲੇ ਕਰਨ, ਪਰ ਸਿੱਖਾਂ ਨੂੰ ਬਾਦਲ ਸਰਕਾਰ ਹੁਕਮ ਇਹ ਅਧਿਕਾਰ ਦੇਣ ਨੂੰ ਰਾਜੀ ਨਹੀਂ ਹੈਗੀ। ਇਵੇਂ ਹੀ ਜਦੋਂ ਆਸ਼ੂਤੋਸ਼ ਦਾ ਪੰਗਾ ਸੀ, ਆਸ਼ੂਤੋਸ਼ ਨੇ ਲੁਧਿਆਣੇ 'ਚ ਆਪਦਾ ਪ੍ਰੋਗਰਾਮ ਕਰਨਾ ਸੀ, ਸੰਗਤਾਂ ਰੋਕਣ ਲਈ ਗਈਆਂ, ਇਹ ਕਹਿੰਦੇ ਜੀ ਅਮਨ ਸ਼ਾਂਤੀ ਭੰਗ ਕਰਦੇ ਹੋ ਤੁਸੀਂ, ਗੋਲੀਆਂ ਨਾਲ ਉਡਾਤੇ ਸਿੱਖ। ਦਰਸ਼ਨ ਸਿੰਘ ਲਹਾਰਾ ਉੱਥੇ ਸ਼ਹੀਦ ਹੋਇਆ। ਇਹ ਗੱਲ ਹੀ 1978 'ਚ ਇਹਨਾਂ ਨੇ ਕੀਤੀ ਜਦੋਂ ਨਰਕਧਾਰੀਆਂ ਦਾ ਸਮਾਗਮ ਸੀ, ਜਿਹਦੇ ਵਿੱਚੋਂ ਸਾਰੀ ਏਡੀ ਵੱਡੀ ਐਜੀਟੇਸ਼ਨ ਨਿਕਲੀ, ਜਿਹ ਚੋਂ ਖਾਲਿਸਤਾਨ ਦੀ ਲਹਿਰ ਖਾੜਕੂਬਾਦ ਵਾਲੇ ਪਾਸੇ ਸਾਰੀ ਕਹਾਣੀ ਆਈ। ਉਹ ਸਾਰਾ ਦਾ ਜਿਹੜਾ ਮੂਲ ਜੜ ਵਾ ਉਹ ਤਾਂ 1978 ਦਾ 13 ਅਪ੍ਰੈਲ ਦਾ ਸਾਕਾ। ਜੇ ਕਿਤੇ ਬਾਦਲ ਸਰਕਾਰ ਉਸ ਦਿਨ ਇਜਾਜ਼ਤ ਨਾ ਦਿੰਦੀ ਨਰਕਧਾਰੀਆਂ ਨੂੰ ਪ੍ਰੋਗਰਾਮ ਕਰਨ ਦੀ ਅੰਮ੍ਰਿਤਸਰ ਦੇ ਵਿੱਚ, ਤਾਂ ਇਹ ਗੱਲ ਕਦੇ ਨਹੀਂ ਸੀ ਵਾਪਰਨੀ। ਪਰ ਸਾਡੇ ਸਾਰਿਆਂ ਦੇ ਸਾਹਮਣੇ ਆ ਕਿ ਕਿਸ ਤਰੀਕੇ ਨਾਲ ਬਾਦਲ ਪਰਿਵਾਰ ਨੇ
हर उस धिर का साथ दिता जिहड़ी पंथ अते पंजाब दे खिलाफ हो। हर वो शख्सियत, हर वो बंदा, हर वो वरतारा जिहड़ा पंथ अते पंजाब दे खिलाफ भुगतदा, ਉਹਦੇ ਨਾਲ ਸਾਂਝ ਰੱਖਣੀ ਤੇ ਕਹਾਉਣਾ ਆਪਦੇ ਆਪ ਨੂੰ ਪੰਥਕ, ਇਹ ਕੈਟ ਪਾਉਣਾ ਟਾਊਟ ਪਾਉਣੇ ਨਾਲੋਂ ਕਿਵੇਂ ਘੱਟ ਆ ਜੀ। ਜਿਹੜੇ ਲੋਕ ਅੱਜ ਇਹਨਾਂ ਰੈਲੀਆਂ 'ਚ ਜਾ ਰਹੇ ਨੇ ਤੇ ਜਿਹੜੇ ਲੋਕ ਇਹਨਾਂ ਨੂੰ ਲਾਹਣਤਾਂ ਪਾ ਰਹੇ ਨੇ, ਦੋਨਾਂ ਦੇ ਵਿਚਾਰ ਸੁਣ ਲਏ ਜਾਣ, ਦੋਨਾਂ ਨੂੰ ਸਾਂਝੇ ਥਾਂ ਤੇ ਬਿਠਾ ਦਿੱਤਾ ਜਾਵੇ ਤਾਂ ਅਕਾਲੀ ਦਲ ਦੇ ਵਰਕਰਾਂ ਨੂੰ, ਅਕਾਲੀ ਦਲ ਦੇ ਲੀਡਰਾਂ ਨੂੰ ਕੋਈ ਰਾਹ ਨਾ ਲੱਭੇ ਸ਼ਰਮ ਨਾਲ ਡੁੱਬ ਕੇ ਮਰਨ ਨੂੰ। ਪਰ ਅਗਲੇ ਇੰਨੇ ਢੀਠ ਨੇ ਕਿਉਂਕਿ ਉਹਨਾਂ ਨੂੰ ਦਿਖਦਾ ਕਿ ਜਿਹੜਾ ਕਾਂਗਰਸ ਵਰਗੀ ਇੱਕ ਇੰਨੀ ਭੈੜੀ ਜਮਾਤ ਜਿਹਨੇ ਸਿੱਖਾਂ ਦਾ ਐਡਾ ਭਾਰੀ ਨੁਕਸਾਨ ਕੀਤਾ, ਐਡਾ ਕਤਲੇਆਮ ਕੀਤਾ, ਇੱਥੇ ਇਹੋ ਜਿਹੇ ਸਿਆਸੀ ਤੌਰ ਤੇ ਮਾਹੌਲ ਹਾਲਾਤ ਬਣੇ ਕਿ ਉਹਨਾਂ ਨੂੰ ਵੀ ਸੱਤਾ ਮਿਲ ਗਈ। ਤੇ ਜੇ ਕਾਂਗਰਸ ਵਰਗੀ ਐਡੀ ਭੈੜੀ ਭੱਦੀ ਜਮਾਤ ਨੂੰ ਸੱਤਾ ਮਿਲ ਸਕਦੀ ਆ, ਕਦੇ ਨਾ ਕਦੇ ਸਾਡਾ ਵੀ ਦਾਅ ਲੱਗੂਗਾ, ਕਦੇ ਨਾ ਕਦੇ ਸਾਨੂੰ ਫੇਰ ਦੁਬਾਰਾ ਰਾਜਗੱਦੀ ਮਿਲੂਗੀ। ਇਸ ਆਸ ਦੇ ਵਿੱਚੋਂ ਜਿਹੜੇ ਇਹ ਅਕਾਲੀ ਦਲ ਦੇ, ਬਾਦਲ ਦਲ ਦੇ ਵਰਕਰ ਨੇ ਜਾਂ ਆਗੂ ਨੇ, ਇਹਨਾਂ ਰੈਲੀਆਂ 'ਚ ਜਾਂਦੇ ਆ ਤੇ ਜਦੋਂ ਜਾਂਦੇ ਆ ਤਾਂ ਲੋਕਾਂ ਨੂੰ ਤਕਲੀਫ ਹੁੰਦੀ ਆ, ਦੁੱਖ ਹੁੰਦਾ ਕਿ ਤੁਸੀਂ ਇੱਕ ਤਾਂ ਉਸ ਅਕਾਲੀ ਪੁਣੇ ਨੂੰ ਲਾਜ ਲਾ ਰਹੇ ਹੋ ਜਿਹੜਾ ਸਾਡੇ ਇਤਿਹਾਸ ਦਾ ਮਾਣ ਮੱਤਾ, ਪੰਜਾਬ ਦੇ ਇਤਿਹਾਸ ਦਾ ਅੰਗ। ਤੇ ਜਿਨ੍ਹਾਂ ਅਕਾਲੀਆਂ ਨੂੰ ਅੱਜ ਤੁਸੀਂ ਅਕਾਲੀ ਮੰਨੀ ਫਿਰਦੇ ਹੋ, ਇਹ ਅਕਾਲੀ ਨਹੀਂ ਹੈਗੇ, ਇਹ ਹੋਰ ਚੀਜ਼ ਆ। ਇਹਨਾਂ ਲੋਕਾਂ ਨੇ ਜਿੰਨੇ ਸਿੱਖਾਂ ਦੇ ਕਾਤਲ ਪੁਲਸੀਏ ਸੀ ਉਹਨਾਂ ਨੂੰ ਨਵਾਜਿਆ। ਜਦੋਂ 1997 ਦੇ ਵਿੱਚ ਮੋਗੇ ਜਗਰਾਵਾਂ ਦੇ ਕੋਲ ਵੱਡੇ ਇਕੱਠ ਦੇ ਵਿੱਚ ਬਾਦਲ ਦਲ ਨੇ ਐਲਾਨ ਕੀਤਾ ਬਈ ਜੀ ਜਿਨ੍ਹਾਂ ਨੇ ਪੁਲਸੀਆਂ ਨੇ ਪੰਜਾਬ ਦੇ ਵਿੱਚ ਬੇਦੋਸ਼ੇ ਲੋਕਾਂ ਦਾ ਘਾਣ ਕੀਤਾ, ਉਹਨਾਂ ਸਾਰਿਆਂ ਦਾ ਸਾਡੇ ਕੋਲੇ ਰਿਕਾਰਡ ਆ ਤੇ ਉਹਨਾਂ ਨੂੰ ਚੱਕ ਕੇ ਜੇਲ੍ਹ 'ਚ ਸਿੱਟਿਆ ਜਾਊ ਤੇ ਜੇਲ੍ਹਾਂ ਤੇ ਨਜ਼ਰਬੰਦ ਸਿੱਖਾਂ ਨੂੰ ਰਿਹਾ ਕਰਾਂਗੇ। ਅੱਜ 1997 ਤੋਂ 2021 ਆ ਗਿਆ ਤੇ ਅੱਜ ਇੰਨੇ ਸਾਲਾਂ ਬਾਅਦ ਅਸੀਂ ਦੇਖ ਸਕਦੇ ਹਾਂ ਕਿ ਬਾਦਲ ਪਰਿਵਾਰ ਨੇ ਉਸ ਐਲਾਨ ਦਾ ਕੀ ਹਸ਼ਰ ਕੀਤਾ। ਅਸੀਂ ਤਾਂ ਡੀਕਦੇ ਹੀ ਮਰ ਗਏ, ਰੱਜ ਕੇ ਵੋਟਾਂ ਪਾਈਆਂ, ਰੱਜ ਕੇ ਹਮਾਇਤ ਕੀਤੀ, ਪਰ ਪੰਜਾਬ ਨੂੰ, ਪੰਥ ਨੂੰ ਇਹਨਾਂ ਨੇ ਨਿਰਾਸ਼ ਕੀਤਾ। ਜੇਕਰ ਅਕਾਲੀ ਦਲ ਤੋਂ ਬਾਅਦ ਵਿੱਚ, ਬਾਦਲ ਦਲ ਤੋਂ ਬਾਅਦ ਵਿੱਚ 1997 ਤੋਂ ਜਦੋਂ ਅਗਲੀ ਚੋਣ ਆਈ ਤਾਂ ਪੰਜਾਬ ਦੇ ਲੋਕ ਜਿਹੜੇ 1997 ਦੇ ਮੌਕੇ ਬਿਆੰਤੇ ਬੁੱਚੜ ਦੇ, ਕਾਂਗਰਸ ਦੇ ਜ਼ੁਲਮਾਂ ਦੇ ਸਤਾਏ ਹੋਏ ਮੁੱਠੀਆਂ 'ਚ ਤੁੱਕੀ ਬੈਠੇ ਸੀ ਵੀ ਵੋਟਾਂ ਆਉਣ ਸਹੀ, ਆਪਾਂ ਅਕਾਲੀ ਦਲ ਦਾ ਰਾਜ ਲੈ ਕੇ ਆਉਣਾ। ਤੇ ਜਦੋਂ ਬਾਦਲ ਦਲ ਦਾ ਰਾਜ 5 ਸਾਲ ਚੱਲਿਆ, 2.5 ਸਾਲ ਨਹੀਂ ਸੀ ਲੰਘੇ, ਜਦੋਂ ਪੰਜਾਬ ਪੁਲਿਸ ਦੇ ਉਹਨਾਂ ਸਾਰੇ ਅਫਸਰਾਂ ਦੇ ਖਿਲਾਫ ਕਾਰਵਾਈਆਂ ਕਰਾਉਣ ਦੀ ਗੱਲ ਆਈ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਇੱਕੋ ਹੀ ਤੋਤੇ ਵਾਲੀ ਰੱਟ ਹੁੰਦੀ ਸੀ, ਉਹ ਛੱਡੋ ਜੀ, ਮਾਹੌਲ ਕਾਹਨੂੰ ਖਰਾਬ ਕਰਨਾ, ਛੱਡੋ ਹੁਣ ਪੁਰਾਣੀਆਂ ਗੱਲਾਂ ਜੀ, ਛੱਡੋ ਜੀ। ਸੋ ਬਾਦਲ ਪਰਿਵਾਰ ਨੇ ਸੱਤਾ ਲੈਣ ਤੋਂ ਬਾਅਦ ਜਿਵੇਂ ਅੱਖਾਂ ਫੇਰੀਆਂ, ਜਿਵੇਂ ਬਾਦਲ ਪਰਿਵਾਰ ਨੇ ਸੱਤਾ ਦਾ ਜਿਹੜਾ ਹੈ ਸਿੱਖਾਂ ਦੇ ਹੱਕ ਵਿੱਚ, ਪੰਜਾਬ ਦੇ ਹੱਕ ਵਿੱਚ ਭੁਗਤਣ ਦੀ ਥਾਂ ਖਿਲਾਫ ਭੁਗਤੇ। ਉਹ ਲੋਕ ਜਿਹੜੇ 1997 ਦੇ ਵਿੱਚ ਵੋਟਾਂ ਪਾਉਣ ਮੌਕੇ ਪਹਿਲਾਂ ਹੀ ਤਿਆਰ ਬੈਠੇ ਸੀ ਕਿ ਆਪਾਂ ਅਕਾਲੀ ਦਲ ਨੂੰ ਸੱਤਾ 'ਚ ਲੈ ਕੇ ਆਉਣਾ, ਉਹੀ ਲੋਕ ਉਡੀਕਦੇ ਰਹੇ ਕਿ ਵੋਟਾਂ ਕਦੋਂ ਆਉਣ ਤੇ ਆਪਾਂ ਇਹਨਾਂ ਨੂੰ ਹਰਾਉਣਾ। ਇਹੋ ਜਿਹੇ ਮਾਹੌਲ ਦੇ ਵਿੱਚ ਉਹ ਕਾਂਗਰਸ ਸੱਤਾ ਵਿੱਚ ਆਈ ਜਿਹੜੀ ਪੰਜਾਬ ਦੀ ਦੁਸ਼ਮਣ ਆ, ਜਿਹਨੇ 1947 ਤੋਂ ਲੈ ਕੇ ਹੁਣ ਤੱਕ ਸਦਾ ਜਿਹਦੇ ਲੀਡਰਾਂ ਨੇ ਖਿਲਾਫਤ ਕੀਤੀ ਆ ਪੰਜਾਬ ਦੀ ਤੇ ਪੰਥ ਨੂੰ ਨੁਕਸਾਨ ਪਹੁੰਚਾਇਆ, ਪੰਥਕ ਹਿੱਤਾਂ ਦਾ ਘਾਣ ਕੀਤਾ। ਸਾਡੀ ਨਸਲਕੁਸ਼ੀ ਆ ਜਿਹੜੀ, ਉਹ ਕਿਹੜੀ ਜਮਾਤ ਦੇ ਝੰਡੇ ਹੇਠ ਹਕੂਮਤ ਨੇ ਕੀਤੀ ਆ? ਇਹ ਠੀਕ ਆ ਕਿ ਇੰਡੀਅਨ ਸਟੇਟ ਦਾ ਏਜੰਡਾ, ਪਰ ਕਾਂਗਰਸ ਜਿਹੜੀ ਸੀ ਉਹ ਮੂਹਰੇ ਲੱਗੀ ਹੁੰਦੀ। ਉਸ ਕਾਂਗਰਸ ਦਾ ਬਿਆੰਤੇ ਬੁੱਚੜ ਵੇਲੇ ਸੱਤਾ ਵਿੱਚ ਆਉਣਾ ਹੋਰ ਤਰ੍ਹਾਂ ਦਾ ਘਟਨਾਕ੍ਰਮ ਸੀ। ਪਰ ਜਦੋਂ 2002 ਵਿੱਚ ਸੱਤਾ ਵਿੱਚ ਆਈ ਹੈ ਨਾ, ਉਹਦੀ ਸਿੱਧੀ ਤੇ ਸਿੱਧੀ ਜ਼ਿੰਮੇਵਾਰੀ ਇੱਕੋ ਇੱਕ ਪਰਿਵਾਰ ਦੇ ਸਿਰ ਤੇ ਆ, ਉਹ ਹੈਗਾ ਬਾਦਲ ਪਰਿਵਾਰ। ਤੋਂ ਬਾਦਲ ਪਰਿਵਾਰ ਨੇ ਇੱਕ ਵਾਰੀ ਪੰਜਾਬ ਨੂੰ, ਕਾਂਗਰਸ ਦਾ ਤਾਂ ਪੰਜਾਬ ਦੇ ਵਿੱਚ ਪੰਚਾਇਤ ਮੈਂਬਰ ਵੀ ਨਹੀਂ ਸੀ ਬਣਨਾ ਚਾਹੀਦਾ, ਪਰ ਇਹਨਾਂ ਨੇ ਹਰ ਉਹ ਗੱਲ ਕੀਤੀ ਜਿਹਦੇ ਨਾਲ ਲੋਕ ਕਹਿਣ ਕਿ ਆਪਾਂ ਬਾਦਲ ਦਲ ਨੂੰ, ਅਕਾਲੀ ਦਲ ਨੂੰ ਵੋਟ ਨਹੀਂ ਪਾਉਣੀ, ਤੇ ਕਾਂਗਰਸ ਸੱਤਾ 'ਚ ਆਈ। 5 ਸਾਲ ਤੋਂ ਬਾਅਦ ਲੋਕਾਂ ਨੇ ਸੋਚਿਆ ਕਿ ਹੋ ਸਕਦਾ ਇਹਨਾਂ ਨੂੰ ਅਕਲ ਆ ਗਈ ਹੋਵੇ। 2007 ਦੇ ਵਿੱਚ
2007 ਦੇ ਵਿੱਚ ਦੁਬਾਰਾ ਸੱਤਾ 'ਚ ਆਏ, 10 ਸਾਲ ਰਾਜ ਕੀਤਾ। 10 ਸਾਲ ਦੇ ਵਿੱਚ ਇਹਨਾਂ ਨੇ ਜੋ ਕੌਮ ਦਾ ਹਸ਼ਰ ਕੀਤਾ, ਜੋ ਕੌਮੀ ਮੁੱਦਿਆਂ ਦਾ ਘਾਣ ਕੀਤਾ, ਸਿੱਖੀ ਦੀ ਗੱਲ ਕਰਨ ਵਾਲਿਆਂ ਨੂੰ ਜਿਵੇਂ ਕੋਹਿਆ ਗਿਆ, ਜਿਵੇਂ ਇਸ ਸਾਰੇ ਸਮੇਂ ਦੌਰਾਨ ਝੂਠੇ ਕੇਸ ਪਾ ਕੇ ਮੱਸੇ ਰੰਗੜ ਵਾਲਾ, ਅਬਦਾਲੀ ਵਾਲਾ, ਨਾਦਰ ਸ਼ਾਹ ਵਾਲਾ ਦੌਰ ਅਸੀਂ ਦੇਖਿਆ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਐਡੀ ਸਰਪ੍ਰਸਤੀ ਕਿ ਹੁਣ ਤਾਂ ਇਹਨਾਂ ਦੇ ਆਪਦੇ ਨੇੜਲੇ ਲੀਡਰ ਜਿਹੜੇ ਹੈਗੇ ਆ ਉਹ ਦੱਸਣ ਲੱਗੇ ਹੋਏ ਨੇ ਕਿ ਜਿਨ੍ਹਾਂ ਨੇ ਬੇਅਦਬੀਆਂ ਕੀਤੀਆਂ ਸੀ ਉਹ ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਕੋਲੇ ਦਿੱਲੀ ਕੋਠੀ 'ਚ ਬੈਠੇ ਹੁੰਦੇ ਸੀ। ਹੁਣ ਜਿਹੜੀ ਧਿਰ ਨੇ, ਪੰਥ ਨੇ, ਪੰਜਾਬ ਨੇ ਵੋਟਾਂ ਪਾਈਆਂ ਕਿ ਪੰਜਾਬ ਦੇ ਵਿੱਚ ਐਡੀ ਵੱਡੀ ਯੁੱਗਗਰਦੀ ਚੱਲੀ ਆ, ਚਲੋ ਆਪਾਂ ਕਾਂਗਰਸ ਤੇ ਭਾਜਪਾ ਨਾਲੋਂ ਇਹਨਾਂ ਨੂੰ, ਪਰ ਇਹਨਾਂ ਨੇ ਨਾਲ ਭਾਜਪਾ ਦੇ ਰਲ ਕੇ, ਤੇ ਭਾਜਪਾ ਵਾਲੇ ਹੁਣ ਇਹ ਕਹਿੰਦੇ ਆ ਕਿ ਸਾਡੇ ਤਾਂ ਹੱਥ ਪੱਲੇ ਕੁਛ ਨਹੀਂ ਸੀ ਉਸ ਦੌਰ ਵਿੱਚ, ਜੋ ਕੁਝ ਕੀਤਾ ਇਹਨਾਂ ਨੇ ਕੀਤਾ, ਸਾਨੂੰ ਇਹਨਾਂ ਦਾ ਬੋਝ ਚੱਲਣਾ ਪੈਂਦਾ ਸੀ। ਬੀਜੇਪੀ ਦੇ ਲੀਡਰ ਹੁਣ ਸ਼ਰੇਆਮ ਕਹਿੰਦੇ ਆ ਕਿ ਸਾਨੂੰ ਦੱਸੋ ਤਾਂ ਸੀ, ਅਸੀਂ ਪੰਜਾਬ ਦੇ ਵਿੱਚ ਜਦੋਂ ਸੀ ਸਾਡੇ ਹੱਥ ਪੱਲੇ ਕੀ ਸੀ, ਹਰੇਕ ਮਸਲੇ ਨੂੰ ਹੈਂਡਲ ਕਰਨਾ ਸੀ ਇਹਨਾਂ ਨੇ, ਤੇ ਇਹਨਾਂ ਨੇ ਜੋ ਕੀਤਾ ਉਹਦੀ ਸਜ਼ਾ ਸਾਨੂੰ ਨਾ ਦਿਓ। ਤੋਂ ਅੱਜ ਜਦੋਂ ਇੱਕ ਪਾਸੇ ਇੱਥੇ ਮੋਗੇ ਕੋਲ ਇਹ ਆਪਦਾ ਪ੍ਰੋਗਰਾਮ ਕਰ ਰਹੇ ਸੀ, ਦੂਜੇ ਪਾਸੇ ਪੰਜਾਬ ਦੇ ਵਿੱਚ ਬੀਜੇਪੀ ਜਿਹੜੀ ਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜੂਨੀਅਰ ਮੀਤ ਪ੍ਰਧਾਨ ਰਿਹਾ ਹਰਪਾਲ ਸਿੰਘ ਜੱਲਾ ਉਹਦਾ ਨਾਮ ਆ, ਉਹ ਉੱਥੇ ਬੀਜੇਪੀ 'ਚ ਸ਼ਾਮਲ ਹੋ ਗਿਆ। ਹੁਣ ਜਿਹੜੀ ਬੀਜੇਪੀ ਪੰਜਾਬ ਦੇ ਵਿੱਚ ਅਕਾਲੀ ਦਲ ਨੇ, ਬਾਦਲ ਦਲ ਨੇ ਆਪਦੇ ਸਵਾਰਥਾਂ ਲਈ ਲੈ ਕੇ ਆਂਦੀ, ਅੱਜ ਉਸ ਪਾਰਟੀ ਦਾ ਹਾਲ ਇਹ ਆ ਕਿ ਉਹ ਆਪਦੇ ਹਿਸਾਬ ਨਾਲ ਅੱਗੇ ਵਧ ਰਹੀ ਹੈ। ਮਨਜਿੰਦਰ ਸਿੰਘ ਸਰਸਾ ਅੱਜ ਫੇਰ ਪ੍ਰੈਸ ਦੇ ਵਿੱਚ ਕਹਿ ਕੇ ਗਿਆ ਕਿ ਇਹਨਾਂ ਦੇ ਪੱਲੇ ਕੁਛ ਨਹੀਂ, ਅਸੀਂ ਬੜੀ ਜਲਦੀ ਪੰਜਾਬ ਦੇ ਵਿੱਚ ਏਜੰਡਾ ਲੈ ਕੇ ਆ ਰਹੇ ਹਾਂ, ਤੇ ਉਹ ਇਹਨਾਂ ਦੇ ਨਾਲ ਰਹਿ ਕੇ ਸਾਰੀ ਜਿਹੜੀ ਜਮਾਤ ਆ ਇਹਨਾਂ ਦੀ ਪੱਟ ਕੇ ਲੈ ਗਈ। ਅੱਜ ਬੀਜੇਪੀ ਇੱਕ ਤਰੀਕੇ ਨਾਲ ਉਹਨਾਂ ਸਾਰੇ ਅਕਾਲੀ ਦਲ ਦੇ ਵਿਚਲੇ ਆਗੂਆਂ ਲਈ ਇੱਕ ਪਲੇਟਫਾਰਮ ਬਣ ਗਈ ਆ, ਜਿਹੜੇ ਇਹ ਸੋਚਦੇ ਆ ਕਿ ਸਾਡਾ ਬਾਦਲ ਦਲ ਵਿੱਚ ਰਹਿਣ ਦਾ ਹੱਜ ਕੋਈ ਨਹੀਂ। ਜਿਹੜੇ ਵੀ ਸਿਆਸੀ ਲੀਡਰ ਨੂੰ ਬਾਦਲ ਦਲ ਵਿੱਚ ਔਖ ਲੱਗਦੀ ਆ, ਚਾਹੇ ਉਹਨੂੰ ਇਹ ਲੱਗਦਾ ਕਿ ਮੈਨੂੰ ਤਾਂ ਟਿਕਟ ਮਿਲਣੀ ਨਹੀਂ, ਜਾਂ ਉਹਨੂੰ ਇਹ ਲੱਗਦਾ ਕਿ ਮੇਰਾ ਤਾਂ ਵਾਧਾ ਹੁਣ ਮੁਸ਼ਕਲ ਆ, ਜਾਂ ਉਹਨੂੰ ਇਹ ਲੱਗਦਾ ਕਿ ਕਿੱਥੇ ਆਪਾਂ ਉਹਨਾਂ ਨਾਲ ਫਿਰਦੇ ਆ ਜਿਨ੍ਹਾਂ ਤੇ ਇਲਜ਼ਾਮ ਆ ਕਿ ਇਹਨਾਂ ਨੇ ਬੇਅਦਬੀ ਕਰਾਈ, ਹਰ ਇੱਕ ਉਹ ਬੰਦਾ ਜਿਹੜਾ ਪਾਰਟੀ ਛੱਡਣੀ ਚਾਹੁੰਦਾ ਉਹਦੇ ਕੋਲ ਇੱਕ ਕਾਂਗਰਸ ਵਿੱਚ ਉਹ ਜਾਣ ਜੋਗਾ ਨਹੀਂ ਸੀ, ਕਿਉਂਕਿ ਕਾਂਗਰਸ ਨੇ ਸਿੱਖਾਂ ਤੇ ਜ਼ੁਲਮ ਕੀਤੇ ਸੀ। ਆਮ ਆਦਮੀ ਪਾਰਟੀ 'ਚ ਜਾਣ ਜੋਗਾ ਨਹੀਂ ਸੀ, ਪਰ ਉਹਦੇ ਲਈ ਹੁਣ ਬੀਜੇਪੀ 'ਚ ਜਾਣ ਲੱਗਿਆ ਕੋਈ ਔਖ ਨਹੀਂ। ਇਹ ਗੱਲ ਬਾਦਲ ਦਲ ਨੇ ਕਦੇ ਨਹੀਂ ਸੋਚੀ ਪਿਛਲੇ 15-20 ਸਾਲਾਂ ਦੇ ਵਿੱਚ ਕਿ ਸਾਡੀ ਇਹ ਸਾਂਝ ਜਿਹੜੀ ਆ ਬੀਜੇਪੀ ਨਾਲ ਸਾਡੇ ਲਈ ਭਵਿੱਖ ਵਿੱਚ ਕਿੰਨਾ ਖਤਰਨਾਕ ਚੀਜ਼ ਹੋਊਗੀ। ਹੁਣ ਕਿਸੇ ਵੀ ਬੀਜੇਪੀ 'ਚ ਜਾਣ ਵਾਲੇ ਲੀਡਰ ਨੂੰ ਕੀ ਕਹਿ ਕੇ ਰੋਕਣ? ਸਿਫਤਾਂ ਤਾਂ ਆਪ ਕਰਦੇ ਰਹੇ, ਸਾਂਝਾ ਤਾਂ ਆਪ ਪਾਉਂਦੇ ਰਹੇ। ਬਾਦਲ ਪਰਿਵਾਰ ਨੇ ਜੋ ਆਪਦੇ ਸਵਾਰਥਾਂ ਲਈ, ਬਾਦਲ ਪਰਿਵਾਰ ਨੇ ਆਪਦੇ ਨਿੱਜੀ ਹਿੱਤਾਂ ਲਈ ਜਿਵੇਂ ਬੀਜੇਪੀ ਨਾਲ, ਆਰਐਸਐਸ ਨਾਲ, ਰਾਸ਼ਟਰੀ ਸਿੱਖ ਸੰਗਤ ਨਾਲ ਸਾਂਝ ਪਾਈ, ਤੇ ਉਦੋਂ ਪੰਥ ਕਲਪਦਾ ਸੀ, ਅਸੀਂ ਸਾਰੇ ਉਦੋਂ ਦਹਾਈ ਦਿੰਦੇ ਸੀ, ਉਦੋਂ ਇਹ ਚੜਾਉਂਦੇ ਸੀ ਵੀ ਤੁਹਾਨੂੰ ਤਾਂ ਪਤਾ ਹੀ ਨਹੀਂ ਸਾਡੀ ਚੜਾਈ ਕਿੰਨੀ ਹੋਊਗੀ। ਅੱਜ ਜਦੋਂ ਬਾਦਲ ਦਲ ਦੀ ਗੱਡੀ ਚੋਂ ਉਤਰ ਕੇ ਹੁਣ ਸਾਬਕਾ ਜੂਨੀਅਰ ਮੀਤ ਪ੍ਰਧਾਨ ਆ ਸ਼੍ਰੋਮਣੀ ਕਮੇਟੀ ਦਾ ਹਰਪਾਲ ਸਿੰਘ ਜੱਲਾ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਰਿਹਾ, ਅਕਾਲੀ ਦਲ ਬਾਦਲ ਦਾ ਦਿੱਲੀ ਦਾ ਚਿਹਰਾ ਰਿਹਾ, ਔਰ ਸੁਖਬੀਰ ਸਿੰਘ ਬਾਦਲ ਦਾ ਨੇੜਲਾ ਯਾਰ ਆ ਮਨਜਿੰਦਰ ਸਿੰਘ ਸਰਸਾ, ਤੇ ਹੋਰ ਵੱਡੀਆਂ ਤੋਪਾਂ ਜਿਹੜੀਆਂ ਲਗਾਤਾਰ ਭਾਜਪਾ 'ਚ ਜਾ ਰਹੀਆਂ। ਹੁਣ ਸ਼੍ਰੋਮਣੀ ਕਮੇਟੀ ਜਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਧਾਰਮਿਕ ਜਮਾਤ ਹੈ, ਇਹਨਾਂ ਨੂੰ ਤਾਂ ਜ਼ਿਆਦਾ ਕਲੀਅਰਲੀ ਪਤਾ ਹੋਣਾ ਚਾਹੀਦਾ ਹੈ ਕਿ ਸਿੱਖਾਂ ਨੂੰ ਆਰਐਸਐਸ ਕਿਵੇਂ ਘੇਰਦੀ ਆ, ਕਿਵੇਂ ਸਿੱਖਾਂ ਦਾ, ਸਿੱਖੀ ਦਾ ਨੁਕਸਾਨ ਕਰਦੀ। ਪਰ ਇਹ ਲੋਕ ਬੀਜੇਪੀ 'ਚ ਜਾਂਦੇ ਆ ਤੇ ਇਹਦੀ ਜ਼ਿੰਮੇਵਾਰੀ ਇਹਨਾਂ ਲੋਕਾਂ ਤੇ ਘੱਟ ਗੁੱਸਾ ਆਉਂਦਾ ਬਾਦਲ ਪਰਿਵਾਰ ਤੇ, ਜਿਨ੍ਹਾਂ ਨੇ ਇਹ ਰਾਹ ਪੱਧਰਾ ਕੀਤਾ। ਕਿਸੇ ਵੀ ਬੀਜੇਪੀ 'ਚ ਜਾਣ ਵਾਲੇ ਲੀਡਰ ਨੂੰ ਲੋਕ ਘੱਟ ਮਾੜਾ ਮੰਨਦੇ ਆ, ਮਾੜਾ ਤਾਂ ਮੰਨਦੇ ਆ, ਪਰ ਉਹ ਕਹਿੰਦੇ ਆ ਕਿ ਬਾਦਲ ਨੇ ਰਾਹ ਦਿਖਾਇਆ ਇਹਨਾਂ ਨੂੰ
कि बीजेपी तो बड़ी वधिया जमात आ, बीजेपी बड़ी वधिया, ते बीजेपी नाल भाजपा नाल ਜਿਹੜੇ 15-20 साल ਇਹਨਾਂ ਨੇ ਨਜ਼ਾਰੇ ਲਏ, ਅੱਜ ਉਹਦੀ ਕੀਮਤ ਜਿਹੜੀ ਆ ਅੱਜ ਸਾਰੀ ਦੁਨੀਆ ਦੇ ਵਿੱਚ ਨਾਲੇ ਤਾਂ ਪੰਥਕ ਅਕਸ ਖਰਾਬ ਕਰਕੇ ਬਹਿ ਗਏ, ਆਰਐਸਐਸ ਦੇ ਏਜੰਟ ਬਣ ਕੇ ਬਹਿ ਗਏ, ਤੇ ਨਾਲੇ ਆਪਦੀ ਜਿਹੜੀ ਪਾਰਟੀ ਆ ਉਹਦੇ ਵੱਡੇ ਲੀਡਰਾਂ ਨੂੰ ਰੋਕਣ ਜੋਗੇ ਨਹੀਂ ਹੈਗੇ ਕਿ ਤੁਸੀਂ ਬਾਦਲ ਦਲ ਛੱਡ ਕੇ ਭਾਜਪਾ 'ਚ ਨਾ ਜਾਓ। ਆਹ ਸਿਆਸਤ ਵਾ। ਪਿੱਛੇ ਜੇ ਪਰਮਜੀਤ ਸਿੰਘ ਸਿੱਧਵਾਂ ਜਿਹੜਾ ਬਾਦਲ ਸਰਦਾਰ ਸੁਖਬੀਰ ਸਿੰਘ ਬਾਦਲ ਦਾ OSD ਰਿਹਾ, ਉਹਨੇ ਇੱਕ ਆਪਦਾ ਜਦੋਂ ਅਸਤੀਫਾ ਲਿਖਿਆ, ਰਿਜ਼ਾਈਨ ਲਿਖਿਆ, ਉਹਦੇ ਵਿੱਚ ਇਹ ਸਾਰੀਆਂ ਗੱਲਾਂ ਖਰੀਆਂ ਖਰੀਆਂ ਲਿਖੀ ਕਿ ਕੋਈ ਪੰਥਕ ਗੱਲ ਤਾਂ ਆਪਾਂ ਕਰ ਲੈਂਦੇ, ਕਦੇ ਆਪਾਂ ਬਾਦਲ ਦਲ ਨੂੰ ਕਦੇ ਤਾਂ ਸੋਚਦੇ ਕਿ ਇਹ ਕੌਮ ਦੀ ਜਥੇਬੰਦੀ ਆ, ਪੰਜਾਬ ਦੀ ਪੰਥ ਦੀ ਜਥੇਬੰਦੀ, ਪਰ ਇਹਨਾਂ ਗੱਲਾਂ ਦੇ ਉੱਤੇ ਅਮਲ ਨਹੀਂ ਕੀਤਾ ਗਿਆ। ਉਲਟਾ ਹਰ ਉਸ ਬੰਦੇ ਨੂੰ ਜਲੀਲ ਕੀਤਾ ਗਿਆ ਜਿਹਨੇ ਪੰਥ ਦੀ ਤੇ ਪੰਜਾਬ ਦੀ ਕੌਮ ਦੀ ਗੱਲ ਕੀਤੀ। ਕੌਮੀ ਮੁੱਦਿਆਂ ਦੇ ਉੱਤੇ ਗੱਲ ਕਰਨ ਵਾਲਿਆਂ ਨੂੰ ਤਾਂ ਇੱਕ ਤਰੀਕੇ ਨਾਲ ਨਫ਼ਰਤ ਜਿਹੜੀ ਸੀ ਉਹ ਕੀਤੀ ਜਾਂਦੀ। ਇਉਂ ਲੱਗਣ ਲੱਗ ਗਿਆ ਵੀ ਜਿਵੇਂ ਪਿੱਛੇ ਜੇ ਕਹਿੰਦੇ ਵੀ ਪੰਜਾਬੀ ਪਾਰਟੀ ਹੈ ਜੀ ਸਾਡੀ, ਇਹ ਕਹਿੰਦੇ ਸੀ ਵੀ ਹੁਣ ਤਾਂ ਅਸੀਂ ਸਾਰੇ ਧਰਮਾਂ ਦੇ ਲੋਕ ਲੈਂਦੇ ਹਾਂ, ਤੇ ਸਾਰੇ ਧਰਮਾਂ ਦੇ ਲੋਕਾਂ ਚੋਂ ਮੁਸਲਮਾਨਾਂ ਚੋਂ ਕੀ ਲੱਭਿਆ ਇਹਨਾਂ ਨੂੰ? ਇਜ਼ਹਾਰ ਆਲਮ। ਉਹ ਇਜ਼ਹਾਰ ਆਲਮ ਜਿਹਨੂੰ ਇਸਲਾਮ ਨੂੰ ਮੰਨਣ ਵਾਲੇ ਮੁਸਲਮਾਨ ਵੀ ਕਹਿੰਦੇ ਹੋਣਗੇ ਵੀ ਇਹ ਕਿਹੋ ਜਿਹਾ ਮੁਸਲਮਾਨ ਆ ਭਾਈ। ਤੇ ਜਿਹੜਾ ਸੈਣੀ ਆ ਉਹ ਸਾਡਾ ਕਾਤਲ KPS ਗਿੱਲ ਦੀ ਟੀਮ ਦਾ ਮੇਨ ਬੰਦਾ ਸੀ, ਔਰ ਸਾਡੇ ਸਿੰਘਾਂ ਦੇ ਗੋਦਾ ਦੇ ਵਿੱਚ ਡੰਡੇ ਦੇ ਕੇ ਤੋੜ ਕੇ ਮਾਰਨ ਵਾਲਾ, ਕਤਲ ਕਰਨ ਵਾਲਾ ਬੰਦਾ ਉਹ। ਏਡਾ ਬੇਕਿਰਕ ਹਥਿਆਰਾ ਜਿਹਨੇ ਸਾਡੀ ਜਵਾਨੀ ਦਾ ਬਹੁਤ ਵੱਡਾ ਘਾਣ ਕੀਤਾ। ਤੇ ਅੱਜ ਇਸ ਬੰਦੇ ਦੇ ਸਤਾਏ ਹੋਏ ਲੋਕਾਂ ਨੂੰ ਕਿੰਨਾ ਕਸ਼ਟ ਵਾ ਮਾਨਸਿਕ ਤੌਰ ਤੇ ਕਿ ਅਸੀਂ ਤਾਂ ਸੋਚਦੇ ਸੀ ਨੀਲੀ ਪੱਗ ਵਾਲੀ ਆਪਣੀ ਪਾਰਟੀ ਆ, ਬਾਦਲ ਦਲ ਵਾਲੇ, ਅਕਾਲੀ ਦਲ ਵਾਲੇ ਆਪਣੇ ਬੰਦੇ ਆ, ਕਾਂਗਰਸ ਤੋਂ ਤਾਂ ਭਾਜਪਾ ਤੋਂ ਤਾਂ ਅਸੀਂ ਕੋਈ ਆਸ ਹੀ ਨਹੀਂ ਕਰ ਸਕਦੇ। ਇਹ ਕਿਹੜੇ ਪਾਸੇ ਨੂੰ ਤੁਰ? ਇਹਨਾਂ ਨੇ ਉਹਨਾਂ ਸਾਰਿਆਂ ਕਾਤਲਾਂ ਨੂੰ ਨਵਾਜਿਆ ਜਿਨ੍ਹਾਂ ਨੇ ਸਾਡੀ ਨਸਲਕੁਸ਼ੀ। ਹੁਣ ਸਿਆਸੀ ਜਿਹੜੀਆਂ ਚਤਰਾਈਆਂ ਨੇ ਉਹਨਾਂ ਦਾ ਇੱਕ ਵਕਤ ਜਿਹੜਾ ਹੈਗਾ ਉਹ ਵੀ ਆ ਗਿਆ। ਸੋ ਅੱਜ ਮੋਗੇ ਦੀ ਰੈਲੀ 'ਚ ਖੜ ਕੇ ਉੱਥੇ ਬੜੀਆਂ ਲੁਭਾਵਣੀਆਂ, ਬੜੀਆਂ ਪੰਥਕ ਜੇ ਬਣਨ ਵਾਲੀਆਂ ਗੱਲਾਂ ਕਰਦੇ ਵਕਤ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜੇ ਆ ਉਹ ਅੰਦਰਲਾ ਜਿਹੜਾ ਉਹਨਾਂ ਦੇ ਰੰਗ ਆ ਵੀ ਵੋਟਾਂ ਬਟੋਰੋ, ਜੋ ਵੀ ਕਹਿ ਕੇ ਵੋਟ ਮਿਲਦੀ ਆ ਨਾ ਉਹ ਕਹਿ ਕੇ ਵੋਟ ਲੈ ਲਓ, ਉਹ ਕਹਿ ਕੇ ਵੋਟ ਲੈ ਲਓ ਜਿਹੜਾ ਕੁਛ ਮਿਲਦਾ। ਤੇ ਉੱਥੇ ਸਟੇਜ ਤੋਂ ਕਹਿ ਰਿਹਾ ਕਿ ਪੰਜਾਬ ਦੇ ਵਿੱਚ ਇਹੋ ਜਿਹੀ ਨੀਤੀ ਲੈ ਕੇ ਆਵਾਂਗੇ ਕਿ ਜਿਹੜੀ ਇੱਕ ਇੱਕ ਦੁਕਾਨ ਆ ਨਾ ਉਹਦੀ ਬੋਲੀ ਹੋਊਗੀ ਸ਼ਰਾਬ ਦੇ ਠੇਕਿਆਂ ਦੀ, ਤਾਂ ਕਿ ਪੰਜਾਬ ਦੇ ਨੌਜਵਾਨ ਜਿਹੜੇ ਆ ਉਹ ਆਪਦਾ ਕਾਰੋਬਾਰ ਜਿਹੜੇ ਆ ਸ਼ਰਾਬ ਦਾ ਕਾਰੋਬਾਰ ਆ ਵੀ ਉਹ ਕਰ ਸਕਣ। ਹੁਣ ਲੋਕ ਕਹਿੰਦੇ ਆ ਬਈ ਚਿੱਟੇ ਦਾ ਵੀ ਇਸ ਤਰ੍ਹਾਂ ਠੇਕੇ ਦੇਣੇ ਸ਼ੁਰੂ ਕਰ ਦਿਓ। ਕਿਸੇ ਵੇਲੇ ਪੰਜਾਬ ਦੇ ਵਿੱਚ ਕਹਿੰਦੇ ਆ ਵੀ ਡੋਡਿਆਂ ਦੇ ਫੀਮ ਦੇ ਠੇਕੇ ਹੁੰਦੇ ਸੀ ਪੁਰਾਣੇ ਵੇਲੇ, ਸਾਨੂੰ ਤਾਂ ਪਤਾ ਨਹੀਂ, ਹਰ ਤੋਂ ਪਹਿਲਾਂ ਦੀਆਂ ਗੱਲਾਂ, ਤੇ ਉਹ ਚੁਕਾਏ ਹੋਣਗੇ, ਕਿਸੇ ਵਜ੍ਹਾ ਕਾਰਨ ਹੀ ਚੁਕਾਏ ਹੋਣਗੇ। ਤੇ ਸ਼ਰਾਬ ਆ ਗਈ, ਤੇ ਸ਼ਰਾਬ ਨੇ ਜੋ ਕੁਝ ਕੀਤਾ ਉਹ ਸਾਰਿਆਂ ਦੇ ਸਾਹਮਣੇ ਹੈ। ਹੁਣ ਸ਼ਰਾਬ ਦੇ ਬਾਰੇ, ਨਸ਼ਿਆਂ ਦੇ ਬਾਰੇ ਕੋਈ ਚੱਜ ਹਾਲ ਦਾ ਪ੍ਰੋਗਰਾਮ, ਕੋਈ ਨੀਤੀ ਲੈ ਕੇ ਆਉਣ ਦੀ ਬਜਾਏ ਇੱਥੇ ਪਹਿਲਾਂ ਹੀ ਸਾਰੀ ਕੌਮ ਇਸ ਗੱਲੋਂ ਪਿੱਟ ਰਹੀ ਆ। ਵੈਸੇ ਵੀ ਜਿੱਥੇ ਜਿੱਥੇ ਵੀ ਦੁਨੀਆ ਦੇ ਵਿੱਚ ਅਣਖ ਗੈਰਤ ਵਾਲੇ ਲੋਕ ਹੋਣ, ਆਪਦੀ ਆਜ਼ਾਦੀ ਲਈ, ਆਪਦੇ ਹੱਕਾਂ ਲਈ ਲੜ ਰਹੇ ਹੋਣ, ਉੱਥੇ ਹਕੂਮਤਾਂ ਦਾ ਇਹ ਏਜੰਡਾ ਹੁੰਦਾ ਕਿ ਲੋਕਾਂ ਨੂੰ ਨਸ਼ੇ 'ਚ ਵਾੜ ਦਿਓ। ਅਸੀਂ ਵੀ ਜਾਣਦੇ ਹਾਂ ਕਿ ਸਾਡੀ ਧਰਤੀ ਆ, ਹੁਣ ਅਸੀਂ ਅੱਜ ਵੀ ਕਿਸਾਨ ਸੰਘਰਸ਼ ਜਿੱਤਿਆ ਤਾਂ ਦਿੱਲੀ ਦਰਬਾਰ ਨੂੰ, ਹਕੂਮਤ ਨੂੰ, ਜਾਂ ਜਿਹੜੀਆਂ ਐਂਟੀ ਪੰਜਾਬ, ਐਂਟੀ ਪੰਥ ਜਿਹੜੀਆਂ ਧਿਰਾਂ ਨੇ, ਉਹਨਾਂ ਨੂੰ ਇਹ ਲੱਗਦਾ ਹੋਣਾ ਕਿ ਕਿਸੇ ਤਰੀਕੇ ਨਾਲ ਪੰਜਾਬ ਦੇ ਵਿੱਚੋਂ ਇਹ ਜਿਹੜੀ ਇਹਨਾਂ ਦੇ ਵਿੱਚ ਲੜਨ ਦੀ, ਜੂਝਣ ਦੀ ਬਿਰਤੀ ਆ ਉਹ ਖਤਮ ਕਰੀਏ। ਸੋ ਉਹ ਸਾਰੀਆਂ ਗੱਲਾਂ ਤਾਂ ਬਾਦਲ ਸਾਹਿਬ ਕਰਨ ਨੂੰ ਤਿਆਰ ਨੇ। ਇਹ ਨਹੀਂ ਕਹਿੰਦੇ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਾਂਗੇ, ਪੰਜਾਬ ਦੇ ਵਿੱਚ ਸ਼ਰਾਬ ਆ ਜਿਹੜੀ ਉਹ ਵੀ ਤੇ ਹੋਰ ਨਸ਼ੇ ਵੀ ਬੰਦ ਕਰਾਂਗੇ। ਉਲਟਾ ਨਵਾਂ ਕੰਮ ਕਰ ਰਹੇ ਨੇ ਕਿ ਜੀ ਅਸੀਂ ਨਵੇਂ ਮੁੰਡੇ ਜਿਹੜੇ ਆ ਉਹਨਾਂ ਨੂੰ ਠੇਕੇ ਦਿਆਂ, ਕੋਈ ਰਹਿ ਨਾ ਜਾਵੇ ਕੰਮ। ਤੇ ਇਧਰੋਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਆਪਦੇ ਵੱਲੋਂ ਬੜੀ ਇੱਕ ਸਿਆਸੀ ਚਾਲ ਚੱਲੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਹਰਚਰਨਜੀਤ ਸਿੰਘ ਧਾਮੀ ਨੂੰ ਪ੍ਰਧਾਨ ਬਣਾ ਦਿਓ, ਕਰਨੈਲ ਸਿੰਘ ਪੰਜੋਲੀ ਨੂੰ ਜਨਰਲ ਸਕੱਤਰ ਬਣਾ ਦਿਓ। ਤੇ ਉਹਨਾਂ ਦਾ ਵੈਸੇ ਹੀ ਸੁਭਾਅ ਹੈਗਾ ਵੀ ਉਹ ਕੌਮੀ ਗੱਲਾਂ ਕਰਨਗੇ। ਜਿਵੇਂ ਅੱਜ ਕਰਨੈਲ ਸਿੰਘ ਪੰਜੋਲੀ ਦੀ ਜਿਹੜਾ ਹੁਣ ਬਾਦਲ ਦਲ ਦੇ ਜਨਰਲ ਸਕੱਤਰ ਬਣ ਗਏ ਆ,
ਉਹਦੀ ਇੱਕ ਚਿੱਠੀ ਚਰਚਾ ਚ ਆ ਜਿਹੜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭਾਰਤ ਸਰਕਾਰ ਨੂੰ ਲਿਖੀ ਹੈ। ਤੇ ਅੱਗੇ ਵੀ ਇਹੋ ਜਿਹੀਆਂ ਚਿੱਠੀਆਂ ਜਾਂ ਇਹੋ ਜਿਹੇ ਪੰਥਕ ਦਰਦ ਨਾਲ ਸੰਬੰਧਿਤ ਗੱਲਾਂ ਕਰਨੈਲ ਸਿੰਘ ਪੰਜੋਲੀ ਕਰਾਉਂਦਾ ਰਿਹਾ, ਪਰ ਹੁਣ ਉਹਦੇ ਕੋਲੇ ਇੱਕ ਲੈਟਰ ਪੈਡ ਆ ਜਿਹੜਾ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਵਾਲਾ। ਸੋ ਉਹਨਾਂ ਨੇ ਅੱਜ ਇੱਕ ਲੈਟਰ ਲਿਖ ਕੇ ਮੰਗ ਕੀਤੀ ਹੈ ਕਿ 1984 ਮੌਕੇ ਜੂਨ ਤੇ ਨਵੰਬਰ ਵਿੱਚ ਜੋ ਕੁਝ ਹੋਇਆ ਉਹਦੇ ਨਾਲ ਸਿੱਖ ਮਨਾਂ ਦੇ ਵਿੱਚ ਸਿੱਖ ਨੌਜਵਾਨੀ ਨੇ ਹਥਿਆਰਬੰਦ ਸੰਘਰਸ਼ ਜਿਹੜਾ ਉਹ ਲੜਿਆ ਸੀ, ਤੇ ਉਸ ਤੋਂ ਬਾਅਦ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਨਸਲਕੁਸ਼ੀ ਹੋਈ ਹੈ ਤੇ ਬੜੀ ਵੱਡੀ ਗਿਣਤੀ ਵਿੱਚ ਨੌਜਵਾਨ ਫੜ ਕੇ ਜੇਲ੍ਹਾਂ 'ਚ ਵੀ ਬੰਦ ਕੀਤੇ ਗਏ ਨੇ, ਜਿਨ੍ਹਾਂ ਦੇ ਵਿੱਚੋਂ ਬਹੁਤਿਆਂ ਦੀ ਰਿਹਾਈ ਹੋਣੀ ਬਣਦੀ ਹੈ, ਪਰ ਉਹਨਾਂ ਨੂੰ ਜੇਲ੍ਹਾਂ ਦੇ ਵਿੱਚੋਂ ਕੱਢਿਆ ਨਹੀਂ ਜਾ ਰਿਹਾ। ਦੂਜਾ ਉਹਨਾਂ ਨੇ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੈ ਜਿਹੜੀ, ਉਦੋਂ 27 ਦਸੰਬਰ ਨੂੰ 13 ਪੋਹ ਨੂੰ ਕੌਮੀ ਛੁੱਟੀ ਹੈ ਜਿਹੜੀ ਉਹ ਕਰਨੀ ਚਾਹੀਦੀ। ਹੁਣ ਗੱਲ ਇਹ ਹੈਗੀ ਵੀ ਪੰਜਾਬ ਦੀਆਂ ਜੇਲ੍ਹਾਂ 'ਚ ਜਿਹੜੀ ਬੰਦ ਜਵਾਨੀ ਆ, ਇਹਦੀ ਰਿਹਾਈ ਲਈ ਜਦੋਂ ਸਰਦਾਰ ਗੁਰਬਖਸ਼ ਸਿੰਘ ਨੇ ਖਾਲਸੇ ਨੇ ਆਪਣਾ ਮੋਰਚਾ ਲਾਇਆ ਗੁਰਦੁਆਰਾ ਅੰਬ ਸਾਹਿਬ ਮੋਹਾਲੀ 'ਚ, ਜਾਂ ਹੁਣ ਬਾਪੂ ਸੂਰਤ ਸਿੰਘ ਨੇ ਮੋਰਚਾ ਲਾਇਆ, ਉਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਕਮਾਂਡ ਹੇਠ ਜੋ ਕੁਝ ਹੋਇਆ ਕਿ ਜੇ ਹੋ ਹੀ ਨਹੀਂ ਸਕਦਾ ਵੀ ਕਿਸੇ ਨੂੰ ਛੱਡ ਦੀ। ਹਾਲਾਂਕਿ ਕਈ ਪੁਲਸੀਏ ਜਿਹੜੇ ਬੁੱਚੜ ਸੀ, ਜ਼ਾਲਮ ਸੀ, ਜਿਨ੍ਹਾਂ ਨੇ ਸਾਡੇ ਕੌਮ ਦੇ ਨੌਜਵਾਨਾਂ ਦਾ ਕਤਲ ਕੀਤਾ ਸੀ, ਉਹਨਾਂ ਨੂੰ ਮਿੰਟੋ ਮਿੰਟੀ ਅਸੈਂਬਲੀ ਰਾਹੀਂ ਛੱਡਦੀ ਰਹੀ ਹੈ ਸਰਕਾਰ। ਤੇ ਐਵੇਂ ਹੀ ਕਿਸੇ ਵੀ ਬੰਦੇ ਦੇ ਖਿਲਾਫ ਜੋ FIR ਹੋਈ ਹੋਵੇ ਤੇ ਉਹਨੂੰ ਛੱਡਣ ਛਡਾਉਣ ਦਾ ਕੋਈ ਬਾਹਲਾ ਔਖਾ ਨਹੀਂ ਹੈਗਾ ਸਰਕਾਰ ਲਈ ਹੈਗਾ। ਇੱਥੋਂ ਦਾ ਸਿਸਟਮ ਇਹੋ ਜਿਹਾ ਹੀ ਹੈ। ਸਾਡੇ ਸਾਹਮਣੇ ਹੈ ਜਿਹੜੀ ਉਹ ਅਸੀਮਾਨੰਦ ਹੋਣੀ ਸੀ, ਸਾਧਵੀ ਪ੍ਰਗਿਆ ਸੀ, ਕਰਨਲ ਪ੍ਰੋਹਤ ਸੀ, ਉਹਨਾਂ ਨੇ ਬੰਬ ਧਮਾਕੇ ਕੀਤੇ ਹੋਏ ਸੀ, ਪਰ ਮੋਦੀ ਉਹਨਾਂ ਨੇ ਉਹਨਾਂ ਨੂੰ ਸਿਸਟਮ ਦੇ ਵਿੱਚ ਦੀ ਸਾਰਿਆਂ ਨੂੰ ਬਰੀ ਕਰਾ ਲਿਆ। ਹਾਲਾਂਕਿ ਅਸੀਮਾਨੰਦ ਜਿਹੜਾ ਸੀ ਉਹਨੇ ਆਪ ਮੰਨਿਆ ਸੀ, ਇਕਬਾਲ ਕੀਤਾ ਸੀ ਕਿ ਮੈਂ ਆਹ ਜੁਰਮ ਕੀਤਾ ਤੇ ਮੇਰੇ ਨਾਲ ਆਹ ਬੰਦੇ ਆ, ਅਸੀਂ ਕਿਵੇਂ ਬੰਬ ਧਮਾਕੇ ਕਰਦੇ ਰਹੇ ਹਾਂ। ਔਰ ਬੜੀ ਵੱਡੀ ਗਿਣਤੀ ਦੇ ਵਿੱਚ ਮੁਸਲਮਾਨ ਭਾਈਚਾਰੇ ਦੇ ਨੌਜਵਾਨਾਂ ਨੂੰ ਫੜ ਕੇ ਉਹਨਾਂ ਕੇਸਾਂ 'ਚ ਝੂਠਾ ਫਸਾਇਆ ਹੋਇਆ ਸੀ, ਜਿਹਦੀ ਕਰਕੇ ਅਸੀਮਾਨੰਦ ਜਿਹੜਾ ਸੀਗਾ ਉਹ ਟੁੱਟ ਗਿਆ ਮਾਨਸਿਕ ਤੌਰ ਤੇ। ਉਹਨੇ ਸਾਰੀ ਗੱਲ ਐਲਾਨੀਆ ਤੌਰ ਤੇ ਦੱਸਦੀ ਕਿ ਅਸੀਂ ਇਹ ਕੰਮ ਕੀਤੇ। ਹੁਣ ਉਹਨਾਂ ਨੂੰ ਸਾਰਿਆਂ ਨੂੰ ਬਰੀ ਕਿਹਨੇ ਕਰਾਇਆ? ਮੋਦੀ ਹੁਣਾਂ ਨੇ ਕਰਾਇਆ। ਇੱਕ ਪਾਸੇ ਨਰਿੰਦਰ ਮੋਦੀ ਹੋਣੀ ਹੈ, ਇੱਕ ਪਾਸੇ ਅਮਿਤ ਸ਼ਾਹ ਹੋਣੀ ਹੈ, ਇੱਕ ਪਾਸੇ ਹਿੰਦੂ ਤਵੀਏ ਨੇ, ਇੱਕ ਪਾਸੇ ਇਹ BJP RSS ਵਾਲਾ ਭਗਵਾਂ ਬ੍ਰਿਗੇਡ ਆ। ਇਹ ਅਕਾਲੀ ਦਲ ਦੇ ਨਾਲ ਜਦੋਂ ਜੁੜੇ, ਬਾਦਲ ਦਲ ਨਾਲ ਜਦੋਂ ਜੁੜੇ, ਇਹਨਾਂ ਨੇ ਇਹ ਦੇਖਿਆ ਕਿ ਅਕਾਲੀ ਦਲ ਦੇ ਜਿਹੜਾ ਕੇਡਰ ਵਾ ਉਹ ਕਿੱਡਾ ਡੈਡੀਕੇਟਡ, ਕਿੰਨਾ ਲੋਕਾਂ 'ਚ ਇਹਦਾ ਸਤਿਕਾਰ ਆ, ਕਿਉਂ ਸਿੱਖਾਂ ਦੇ ਵਿੱਚ ਸਤਿਕਾਰ ਆ, ਕਿਉਂ ਹਰੇਕ ਸਿੱਖ ਜਿਹੜਾ ਅਕਾਲੀ ਦਲ ਨੂੰ ਵੋਟ ਪਾਉਣੀ ਆਪਦਾ ਧਾਰਮਿਕ ਫਰਜ਼ ਸਮਝਦਾ। ਇਹਨਾਂ ਸਾਰੀਆਂ ਗੱਲਾਂ ਨੂੰ BJP RSS ਭਗਵੇਂ ਬ੍ਰਿਗੇਡ ਨੇ ਅਪਣਾਇਆ ਕਿ ਹਰੇਕ ਹਿੰਦੂ ਨੂੰ ਅਸੀਂ ਇਸ ਸਥਿਤੀ ਵਿੱਚ ਲੈ ਕੇ ਆਉਣਾ ਕਿ ਉਹ ਸਾਡੇ 'ਚ ਫੇਥ ਕਰੇ, ਉਹ ਸਾਡਾ ਵਿਸ਼ਵਾਸ ਕਰੇ ਕਿ ਜੇਕਰ ਇਹ ਲੋਕ ਸੱਤਾ ਚਾਹੁਣਗੇ ਤਾਂ ਇਹ ਹਿੰਦੂ ਹਿੱਤ ਵਿੱਚ ਡਟਣਗੇ ਤੇ ਕਦੇ ਵੀ ਕਿਸੇ ਵੀ ਇਹੋ ਜਿਹੇ ਬੰਦੇ ਨੂੰ ਇਹ ਭੋਰਾ ਵੀ ਝਰੀਟ ਨਹੀਂ ਆਉਣ ਦੇਣਗੇ ਜਿਹੜਾ ਹਿੰਦੂ ਹਿੱਤ ਵਿੱਚ ਕੰਮ ਕਰ ਰਿਹਾ ਹੋ। ਤੇ ਤੁਹਾਡੇ ਸਾਹਮਣੇ ਆ ਕਿ ਜੇ ਉਹਨਾਂ ਕੋਲੇ ਸੱਤਾ ਆਈ ਤਾਂ ਉਹਨਾਂ ਨੇ ਹਿੰਦੂ ਹਿੱਤ ਦਾ ਖਿਆਲ ਰੱਖਿਆ। ਚਾਹੇ ਰਾਮ ਮੰਦਿਰ ਬਣਾਉਣ ਵਾਲੀ ਗੱਲ ਸੀ, ਚਾਹੇ ਅਯੋਧਿਆ ਦੇ ਵਿੱਚ ਜਿਹੜਾ ਬਾਬਰੀ ਮਸਜਿਦ ਢਾਈ ਸੀ ਉਹ ਗੱਲ ਸੀ, ਚਾਹੇ ਸਾਰੇ ਭਾਰਤ ਵਿੱਚ ਹਿੰਦੂ ਤਵੀਆਂ ਨੇ ਜਿਵੇਂ ਜੈ ਸ਼੍ਰੀ ਰਾਮ ਕਹਾਉਣ ਲਈ ਲੋਕਾਂ ਤੇ ਜ਼ਬਰ ਕੀਤਾ ਉਹ ਗੱਲ ਸੀ। ਹਰ ਮੌਕੇ ਉੱਤੇ BJP ਨੇ, ਮੋਦੀ ਸਰਕਾਰ ਨੇ ਇਹ ਨਹੀਂ ਦੇਖਿਆ ਕਿ ਲੋਕ ਕੀ ਕਹਿਣਗੇ। ਉਹਨਾਂ ਨੇ ਇਸ ਤਰੀਕੇ ਨਾਲ ਪ੍ਰਤੀਕਿਰਿਆ ਕੀਤੀ ਕਿ ਹਰੇਕ ਜਿਹੜਾ ਹਿੰਦੂ ਆ ਉਹਦੇ ਮਨ ਵਿੱਚ ਸਾਡਾ ਸਤਿਕਾਰ ਕਿਵੇਂ ਵਧੇ, ਅਸੀਂ ਇਹ ਦੇਖਣਾ। ਉਹ ਕਹਿੰਦੇ ਜਿਹੜੇ ਜੈ ਸ਼੍ਰੀ ਰਾਮ ਕਹਾਉਣ ਦਾ ਵਿਰੋਧ ਕਰਦੇ ਆ, ਸਾਨੂੰ ਉਹਨਾਂ ਨਾਲੋਂ ਵੱਧ ਆਪਦੇ ਕੇਡਰ ਦੀ, ਆਪਦੇ ਲੋਕਾਂ ਦੀ ਹਮਾਇਤ ਦੀ ਲੋੜ ਹੈ। ਉਹਨਾਂ ਨੇ ਆਪਦੇ ਕੇਡਰ ਨੂੰ, ਆਪਦੇ ਲੋਕਾਂ ਨੂੰ ਆਪਦੇ ਨਾਲ ਜੋੜਨ ਲਈ ਤੁਹਾਡੇ ਸਾਹਮਣੇ ਆ ਕਿ ਹਰੇਕ ਹਿੰਦੂ ਨੂੰ ਮੋਦੀ ਦਾ ਇੱਕ ਪੂਰਾ ਭਗਤ ਬਣਾਉਣ ਦੇ ਲਈ ਜਿਸ ਤਰੀਕੇ ਨਾਲ ਕੀਤਾ, ਉਹਨਾਂ ਨੇ ਇਹ ਸਾਰਾ ਕੁਝ ਕਿੱਥੋਂ ਸਿੱਖਿਆ? ਕਿ ਯਾਰੋ ਕਿੱਡੀ ਵੱਡੀ ਗੱਲ ਆ ਕਿ ਹਰੇਕ ਸਿੱਖ ਅਕਾਲੀ ਲੀਡਰਾਂ ਦੇ ਵਾਰੇ ਜਾਂਦਾ। ਕਿਉਂ ਜਾਂਦਾ? ਕਿਉਂਕਿ ਅਕਾਲੀ ਲੀਡਰ ਪੰਥ ਨੂੰ ਸਮਰਪਿਤ ਨੇ, ਕੌਮ ਨੂੰ ਸਮਰਪਿਤ ਨੇ। ਆਓ ਆਪਾਂ ਵੀ ਹਿੰਦੂਤਵਾਂ ਨੂੰ ਸਮਰਪਿਤ ਹੋਈਏ।
ਉਹਨਾਂ ਨੇ ਤਾਂ ਅਕਾਲੀ ਲੀਡਰਾਂ ਤੋਂ ਉਹ ਸਾਰਾ ਕੁਝ ਸਿੱਖ ਲਿਆ ਕਿ ਸਿੱਖੀ ਸਿਦਕ ਆ ਜਿਹੜਾ ਉਹ ਇਹਨਾਂ ਲੀਡਰਾਂ ਦੇ ਅੰਦਰ ਇੰਨਾ ਜ਼ਿਆਦਾ ਕਿ ਹਰੇਕ ਵਰਕਰ ਆ ਜਿਹੜਾ ਅਕਾਲੀ ਦਲ ਦਾ ਤੇ ਆਮ ਸਿੱਖ ਆ ਵੀ ਉਹ ਅਕਾਲੀ ਦਲ ਨਾਲ ਇਸ ਤਰੀਕੇ ਨਾਲ ਡਟ ਕੇ ਖੜਿਆ। ਤੇ ਇਹੀ ਗੱਲ ਬਾਦਲ ਦਲ ਨੇ, ਬਾਦਲ ਪਰਿਵਾਰ ਨੇ ਤਿਆਗ ਦਿੱਤੀ। ਜਿਨ੍ਹਾਂ ਗੱਲਾਂ ਕਰਕੇ ਅਕਾਲੀ ਦਲ ਨੂੰ ਇੰਨੀ ਪ੍ਰਮੁੱਖਤਾ ਹਾਸਲ ਸੀ ਉਹ ਸਾਰੀਆਂ ਗੱਲਾਂ ਇਹਨਾਂ ਨੇ ਤਿਆਗ ਦਿੱਤੀਆਂ। ਚਾਹੀਦਾ ਤਾਂ ਇਹ ਸੀ ਕਿ ਜਦੋਂ 1997 ਚ ਸੱਤਾ ਹੱਥ ਵਿੱਚ ਆਈ ਸੀ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ, ਅਸਲ ਵਿੱਚ ਉਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੋਣੀ ਸੀ ਜਦੋਂ ਭਾਈ ਗੁਰਦੇਵ ਸਿੰਘ ਜੀ ਕੌਂਕੇ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹੇ ਸੀ, ਉਹਨਾਂ ਦੇ ਕਾਤਲਾਂ ਸਮੇਤ ਹਰ ਉਸ ਬੁੱਚੜ ਪੁਲਸੀਏ ਨੂੰ ਸਜ਼ਾ ਦਿੱਤੀ ਜਾਂਦੀ ਤੇ ਬੀਜੇਪੀ ਨੂੰ ਸਿੱਧਾ ਕਿਹਾ ਜਾਂਦਾ ਕਿ 1984 ਦੇ ਵਿੱਚ ਸਾਡਾ ਕਤਲੇਆਮ ਕਰਨ ਵਾਲਿਆਂ ਦੀਆਂ ਲਿਸਟਾਂ ਬਣੀਆਂ ਪਈਆਂ ਨੇ। ਹੁਣੇ ਇੱਕ ਕਿਤਾਬ ਦੁਬਾਰਾ ਸ਼੍ਰੋਮਣੀ ਕਮੇਟੀ ਨੇ ਛਾਪੀ ਆ, ਸਿੱਖ ਨਸਲਕੁਸ਼ੀ, ਸਿੱਖ ਕਤਲੇਆਮ। ਜਿਹੜਾ ਸਿੱਖਾਂ ਦਾ ਕਤਲੇਆਮ ਸਰਦਾਰ ਸਰਜੀਤ ਸਿੰਘ ਸੋਖੀ ਦੀ ਉਦੋਂ ਦੀ ਲਿਖੀ ਕਿਤਾਬ ਆ, ਉਹਦੇ ਚ ਕੱਲੇ ਕੱਲੇ ਗੁਰਦੁਆਰੇ ਦਾ, ਕੱਲੇ ਕੱਲੇ ਗੁਰਦੁਆਰੇ ਨੂੰ ਸਿੱਖਾਂ ਨੂੰ ਕਤਲ ਕਰਨ ਵਾਲੇ ਦਾ ਪੂਰਾ ਬਿਉਰਾ। ਤੇ ਉਵੇਂ ਹੀ ਆ ਜਿਵੇਂ 1984 ਤੋਂ ਬਾਅਦ ਦੋਸ਼ੀ ਕੌਣ ਨਾਂ ਦਾ ਇੱਕ ਕਿਤਾਬਚਾ ਆਇਆ ਸੀ ਜਿਹਦੇ ਵਿੱਚ ਸਾਰੇ ਉਹਨਾਂ ਲੋਕਾਂ ਦਾ ਜ਼ਿਕਰ ਸੀਗਾ ਜਿਨ੍ਹਾਂ ਨੇ ਆਪੋ ਆਪਦੇ ਇਲਾਕੇ ਵਿੱਚ ਕਤਲੇਆਮ ਸਿੱਖਾਂ ਦਾ ਕਰਾਇਆ। ਤੇ ਉਦੋਂ ਕਹਿੰਦੇ ਸੀ ਇਹ ਹਿੱਟ ਲਿਸਟ ਹੀ ਬਣ ਗਈ, ਇਹਨਾਂ ਨੂੰ ਠੋਕੋ, ਇਹਨਾਂ ਨੂੰ ਸੋਧੋ। ਤੇ ਇਸ ਤਰੀਕੇ ਨਾਲ ਉਦੋਂ ਉਸ ਹਿੱਟ ਲਿਸਟ ਨੇ ਇੱਕ ਤਰੀਕੇ ਨਾਲ ਕੰਮ ਕਰਵਾਇਆ। ਹੁਣ 1997 ਚ ਸੱਤਾ ਚ ਆਉਣ ਤੋਂ ਬਾਅਦ ਬੀਜੇਪੀ ਨੂੰ ਸਿੱਧਾ ਕਹਿੰਦੇ ਕਿ ਦੇਖੋ ਜੀ ਤੁਹਾਡੇ ਕੋਲੇ, ਤੁਹਾਨੂੰ ਅਸੀਂ ਹਰ ਹੀਲੇ ਨਾਲ ਪੰਜਾਬ ਦੇ ਵਿੱਚੋਂ ਸੀਟਾਂ ਜਿਤਾਉਂਦੇ ਆ, ਪੰਜਾਬ ਤੁਹਾਨੂੰ ਜਿਤਾਉਂਦਾ। ਤੇ ਬੀਜੇਪੀ ਦਾ ਇੱਕ ਨਕਾਤੀ ਸਾਡੀ ਮੰਗ ਆ ਕਿ ਸਿੱਖ ਹੱਕਾਂ ਤੇ ਸਿੱਖ ਹਿੱਤਾਂ ਦੀ ਰਾਖੀ ਕਰਨੀ। ਸਾਨੂੰ ਸੈਂਟਰ 'ਚ ਚਾਹੇ ਵਜ਼ਾਰਤ ਦਿਓ ਚਾਹੇ ਨਾ ਦਿਓ, ਪਰ ਦਿੱਲੀ ਦੇ ਵਿੱਚ ਤੇ ਸਾਰੇ ਭਾਰਤ ਵਿੱਚ ਜਿਨ੍ਹਾਂ ਨੇ ਸਾਡੇ ਉੱਤੇ ਜ਼ੁਲਮ ਕੀਤੇ ਆ ਉਹਨਾਂ ਤੇ ਕੇਸ ਚਲਾਓ, ਚੱਕ ਕੇ ਅੰਦਰ ਮਾਰੋ। ਪੰਜਾਬ ਦੇ ਵਿੱਚ ਜਿਹੜੀ ਸਿੱਖ ਜਵਾਨੀ ਆ ਉਹਨੂੰ ਫੜ ਕੇ ਬਾਹਰ ਕੱਢ ਦੇ। ਇਹ ਸਾਰੇ ਜੇ ਕੰਮ ਕੀਤੇ ਹੁੰਦੇ ਤਾਂ ਲੋਕਾਂ ਨੂੰ ਲੱਗਣਾ ਸੀ। ਅੱਜ ਜਦੋਂ ਆ ਚਿੱਠੀ ਪੜ੍ਹ ਰਿਹਾ ਸੀ, ਮੇਰਾ ਬੜਾ ਨੇੜਲਾ ਰਿਸ਼ਤਾ ਸਰਦਾਰ ਕਰਨੈਲ ਸਿੰਘ ਪੰਜੋਲੀ ਨਾਲ, ਉਹਨਾਂ ਨੇ ਚਿੱਠੀ 'ਚ ਲਿਖਿਆ ਕਿ ਜੇਲ੍ਹਾਂ 'ਚ ਨਜ਼ਰਬੰਦ ਜਿਹੜੇ ਆ ਉਹਨਾਂ ਨੂੰ ਰਿਹਾ ਕਰਨਾ ਚਾਹੀਦਾ। ਚੰਗੀ ਗੱਲ ਆ, ਪਰ ਜਦੋਂ ਅਕਾਲੀ ਦਲ ਦਾ ਰਾਜ ਸੀ ਉਦੋਂ ਤਾਂ ਫੜ ਕੇ ਹੋਰ ਅੰਦਰ ਦਿੱਤੇ ਆ। ਕਾਲੀਆਂ ਸੂਚੀਆਂ ਵਿੱਚ 9 ਹੋਰ ਪਵਾਏ ਨੇ, ਘਟਾਏ ਨਹੀਂ ਹੈਗੇ। ਸਿੱਖਾਂ ਦੇ ਉੱਤੇ ਹਰ ਸਾਲ ਦਰਬਾਰ ਸਾਹਿਬ ਕੰਪਲੈਕਸ ਵਿੱਚ 6 ਜੂਨ ਨੂੰ ਅੱਜ ਭਾਈ ਰਣਜੀਤ ਸਿੰਘ ਕੁੱਕੀ, ਜਿਹੜੇ ਕਿ ਸਿੱਖ ਸੰਘਰਸ਼ ਦੀ ਇੱਕ ਬਹੁਤ ਵੱਡੀ ਸ਼ਖਸੀਅਤ ਆ, ਰਣਜੀਤ ਸਿੰਘ ਕੁੱਕੀ ਗਿੱਲ, ਉਹਨਾਂ ਦੇ ਪਿਤਾ ਜੀ ਸਰਦਾਰ ਖੇਮ ਸਿੰਘ ਗਿੱਲ PAU ਲੁਧਿਆਣੇ ਦੇ ਵਿੱਚ, ਖੇਮ ਸਿੰਘ ਗਿੱਲ ਉਦੋਂ VC ਹੁੰਦੇ ਸੀ। ਤੇ ਉਸ ਚੰਗੇ ਸਰਦੇ ਪੁੱਜਦੇ ਪਰਿਵਾਰ ਦੇ ਵਿੱਚੋਂ ਕੌਮ ਦੀ ਲੜਾਈ ਲਈ ਜਿਸ ਵੀਰ ਨੇ, ਰਣਜੀਤ ਸਿੰਘ ਕੁੱਕੀ ਨੇ ਜਿਵੇਂ ਸੇਵਾ ਕੀਤੀ, ਤੇ ਬਾਅਦ ਵਿੱਚ ਜਿਵੇਂ ਲਲਤ ਮਾਕਣ ਦੀ ਬੇਟੀ ਨਾਲ ਜਿਹੜਾ ਅੱਜ ਤੱਕ ਉਹਦਾ ਇੱਕ ਸੰਬੰਧ ਬਣਿਆ, ਜਿਹੜਾ ਕਿ ਚੰਗੇ ਸੱਚੇ ਇਖਲਾਕ ਦੀ ਗੱਲ ਜਿਹੜੀ ਆ ਉਹ ਵੀ ਵੀਰ ਨੇ ਦਿਖਾਤੀ ਕਰਕੇ। ਉਹਦੀ ਸਵੇਰੇ ਮੈਂ ਇੰਟਰਵਿਊ ਸੁਣ ਰਿਹਾ ਸੀ, ਉਹਨੇ ਕਿਹਾ ਕਿ ਮੈਂ ਸੁਖਵੀਰ ਉਹਨਾਂ ਨੂੰ ਆਖਿਆ ਵੀ 6 ਜੂਨ ਦੀ ਛੁੱਟੀ ਐਲਾਨ ਕਰ ਦਿਓ। ਤੁਸੀਂ ਕਿੱਡੀ ਕੁ ਗੱਲ ਆ, ਪੰਜਾਬ ਸਰਕਾਰ ਦੇ ਹੱਥ 'ਚ ਆਪਣੇ ਗੁਰਧਾਮਾਂ ਉੱਤੇ ਅਟੈਕ ਹੋਇਆ, ਤੁਸੀਂ 6 ਜੂਨ ਦੀ ਛੁੱਟੀ ਐਲਾਨ ਕਰ ਦਿਓ। ਪਰ 6 ਜੂਨ ਦੀ ਛੁੱਟੀ ਕਿਹਨੇ ਐਲਾਨ ਕਰਨੀ ਸੀ? ਜੇਲ੍ਹਾਂ 'ਚ ਨਜ਼ਰਬੰਦ ਜਿਹੜੇ ਸੀ ਉਹ ਕਿਹਨੇ ਰਿਹਾ ਕਰਨੇ ਸੀ? ਕਾਂਗਰਸ ਨੇ ਤਾਂ ਕਰਨੇ ਨਹੀਂ, ਬੀਜੇਪੀ ਨੂੰ ਲੋੜ ਕੋਈ ਨਹੀਂ। ਤੇ ਅਕਾਲੀ ਦਲ ਵਾਲੇ ਕਹਿੰਦੇ ਜੀ ਅਸਲੀ ਪੰਥ ਦੇ ਸੇਵਾਦਾਰ ਅਸੀਂ ਆ। ਆਹ ਪੰਥ ਦੇ ਸੇਵਾਦਾਰ ਨੇ ਜਿਨ੍ਹਾਂ ਨੂੰ, ਜਿਹੜੇ ਕਹਿੰਦੇ ਜੇ ਸਾਡੇ ਹੱਥ 'ਚ ਤਾਕਤ ਆ ਗਈ ਅਸੀਂ ਸ਼ਰਾਬ ਦੇ ਠੇਕੇ ਨੌਜਵਾਨਾਂ ਨੂੰ ਖੋਲ ਦੇਵਾਂਗੇ। ਔਰ ਗਰੰਟੀ ਹੈ ਇਸ ਗੱਲ ਦੀ ਕਿ ਅਮਨ ਸ਼ਾਂਤੀ ਏਕਤਾ ਦੇ ਨਾਂ ਦੇ ਉੱਤੇ ਇੱਥੇ ਹਰ ਪੰਥ ਦਰਦੀ ਦਾ ਇਹੋ ਜਿਹਾ ਕਟਾਪਾ ਚਾੜਨਾ, ਜੇ ਕਿਤੇ ਦੁਬਾਰਾ ਤਾਕਤ ਆ ਗਈ, ਸੈਣੀ ਵਰਗੇ ਬੁੱਚੜ ਲੱਭ ਕੇ ਦੁਬਾਰਾ ਇਹਨਾਂ ਨੇ ਲਿਆਉਣੇ। ਸੈਣੀ ਨੂੰ ਪਾਰਟੀ ਦੇ ਵਿੱਚ ਸ਼ਾਮਲ ਹੋਣ ਨੂੰ ਕਦੋਂ ਦਾ ਕਰ ਲਿਆ ਹੁੰਦਾ, ਜੇਕਰ ਇਹਨਾਂ ਦੀ ਸਰਕਾਰ ਜਿਹੜੀ ਹੈਗੀ ਆ ਅਜੇ ਮਤਲਬ ਦੂਰ ਹੈ ਨਾ ਕੰਮ। ਜਦੋਂ ਸੱਤਾ ਹੱਥ 'ਚ ਆ ਗਈ ਫਿਰ ਇਹ ਜਿਹੇ ਕੁੱਤੇ ਕੰਮ ਉਦੋਂ ਕਰਨੇ। ਸੋ ਜਿਹੜਾ ਸਰਦਾਰ ਸੁਖਵੀਰ ਸਿੰਘ ਬਾਦਲ ਜਾਂ ਬਾਦਲ ਪਰਿਵਾਰ ਦੇ ਕਮਾਂਡ ਹੇਠ ਇਹ ਇੱਕ ਦਲ ਵਾ, ਇਹ ਤਾਂ ਇੱਕ ਕੈਟਾਂ ਦਾ ਗਰੋਹ ਜਿਹਾ ਵਾ, ਜਿਹਦੇ ਵਿੱਚ ਜਿਵੇਂ ਕੈਟ ਟੋਲੇ ਕਹਿਣ ਵੀ ਅਸੀਂ ਖਾੜਕੂ ਰਹੇ, ਅਸੀਂ ਆਹ ਕਰਤਾ ਉਹ ਕਰਤਾ, ਉਵੇਂ ਦੀ ਭਾਵਨਾ ਇਹਨਾਂ ਦੀ। ਤੋ ਇਹਨਾਂ ਲੋਕਾਂ ਨੇ ਆਪਦੇ ਰਾਜ ਦੇ ਵਿੱਚ ਸਿੱਖ ਨੌਜਵਾਨਾਂ ਦੀ ਰਿਹਾਈ ਦੇ ਖਿਲਾਫ ਪੂਰਾ ਪ੍ਰਚਾਰ ਕੀਤਾ ਕਿ ਹੋ ਹੀ ਨਹੀਂ ਸਕਦੀ। ਭਾਈ ਦੇਖੋ ਕਿਵੇਂ ਨਹੀਂ ਹੋ ਸਕਦੀ। ਅਗਲਿਆਂ ਨੇ
ਜਿਹੜੀ ਸਾਧਵੀ ਪ੍ਰਗਿਆ ਛਡਾਈ ਆ ਉਹ ਕਿਵੇਂ ਛਡਾਈ? ਤੁਸੀਂ ਕਹਿੰਦੇ ਹੋ ਸਿੱਖਾਂ ਦੇ ਕਾਤਲਾਂ ਨੂੰ ਅੰਦਰ ਨਹੀਂ ਕੀਤਾ ਜਾ ਸਕਦਾ, ਸੱਜਣ ਜਿਹੜਾ ਸੀ ਸੱਜਣ ਕੁਮਾਰ ਉਹ ਜਿਵੇਂ ਦਿੱਤਾ ਗਿਆ ਬਾਕੀ ਵੀ ਦਿੱਤੇ ਜਾ ਸਕਦੇ, ਪਰ ਤੁਸੀਂ ਸਿੱਖਾਂ ਦੇ ਹੱਕ ਵਿੱਚ ਕਿਤੇ ਖੜੇ ਹੋਵੋ ਤਾਂ ਹੈ ਨਾ ਗੱਲ। ਸਾਡੇ ਇੱਥੇ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਦੇ ਘਰ ਦੇ ਤਖਤੇ ਪੱਟ ਕੇ ਉੱਥੇ ਬਾਘੇ ਪੁਰਾਣੇ ਇੱਕ ਥਾਣੇ ਨੂੰ ਜਾਂ ਉਹ ਡੀਐਸਪੀ ਦਫ਼ਤਰ ਆ ਸ਼ਾਇਦ ਉੱਥੇ ਲਾਏ ਹੋਏ ਨੇ। ਮੈਂ ਇੱਕ ਵਾਰੀ ਉੱਥੇ ਆਇਆ ਤੇ ਸ਼ਹਿਰ ਦੇ ਵਿੱਚ ਮੇਰੇ ਨਾਲ ਪਰਿਵਾਰ ਦਾ ਮੈਂਬਰ ਸੀ, ਮੈਂ ਉਹਨੂੰ ਕਿਹਾ ਵੀ ਕਿੱਥੇ ਲੱਗੇ ਹੋਏ ਨੇ, ਔਰ ਸਾਡੀਆਂ ਧਾਹਾਂ ਨਿਕਲਦੀਆਂ ਸੀਗੀਆਂ ਵੀ ਸਾਡੇ ਯੋਧਿਆਂ ਦੇ ਸੂਰਮਿਆਂ ਦੇ ਜਿਹੜੇ ਘਰ ਦੇ ਦਰਵਾਜ਼ੇ ਪੱਟ ਕੇ ਇੱਥੇ ਲਾਏ। ਬਾਬੇ ਮਾਨੋ ਚਾਹਲ ਦਾ ਘਰ ਸੀਗਾ, ਬਾਬੇ ਮਾਨੋ ਚਾਹਲ ਦੇ ਘਰ ਦੇ ਵਿੱਚ ਪੁਲਿਸ ਦੀ ਚੌਂਕੀ ਹੁਣ ਤੱਕ ਬਣੇ, ਕਾਂਗਰਸ ਦੇ ਰਾਜ ਵਿੱਚ ਚੱਕੀ ਗਈ ਆ। ਕਿੱਡੀ ਸ਼ਰਮ ਦੀ ਗੱਲ ਆ, ਇਹ ਅਕਾਲੀ ਦਲ ਦਾ ਰਾਜ ਰਿਹਾ, ਇਹਨਾਂ ਤੋਂ ਪੁਲਿਸ ਦੀ ਚੌਂਕੀ ਸਾਡਾ ਕੌਮ ਲਈ ਲੜਿਆ ਬੰਦਾ। ਤੁਸੀਂ ਉਹਦੇ ਏਜੰਡੇ ਨਾਲ ਉਹਦੇ ਹਥਿਆਰਬੰਦ ਸੰਘਰਸ਼ ਨਾਲ ਅਸਹਿਮਤ ਹੋ ਸਕਦੇ ਹੋ, ਪਰ ਉਹ ਧਰਮ ਯੁੱਧ ਮੋਰਚਾ ਚੇਤ ਭੁੱਲ ਗਿਆ ਜਿਹਦੇ ਵਿੱਚ ਉਹ ਸਾਰੇ ਸੂਰਮਿਆਂ ਨੂੰ ਘਰਾਂ ਚੋਂ ਹਥਿਆਰ ਚੱਕ ਕੇ ਤੁਰਨਾ ਪਿਆ। ਤੇ ਇਹ ਗੱਲੀ ਇਸ ਤਰ੍ਹਾਂ ਦੀ ਗੱਲ ਨਹੀਂ ਕਿ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲੇ ਦਾ ਜਾਂ ਬਾਬੇ ਮਾਨੋ ਚਾਹਲ ਦਾ, ਬਹੁਤ ਵੱਡੀ ਗਿਣਤੀ ਵਿੱਚ ਲੋਕਾਂ ਦੀਆਂ ਜ਼ਮੀਨਾਂ ਜਾਇਦਾਦਾਂ ਦੇ ਮਸਲੇ ਨੇ। ਉਦੋਂ ਦੇ ਸਾਡੇ ਕੋਲ ਲੋਕ ਆਉਂਦੇ ਨੇ, ਗੱਲ ਕਰਦੇ ਨੇ, ਭੱਜ ਦੌੜ ਵੀ ਕਰਦੇ ਆ। ਪਿਛਲੇ ਦਿਨੀ ਇੱਕ ਅਫਸਰ ਨੂੰ ਸਿੱਧਾ ਜਾ ਕੇ ਮਿਲੇ ਆ, ਉਹਨੂੰ ਜਾ ਕੇ ਕਿਹਾ ਕਿ ਸਾਨੂੰ ਦੱਸੋ ਤਾਂ ਸਹੀ ਵੀ ਹੁਣ ਅਸੀਂ ਕਿਹੜੇ ਪਾਸੇ ਜਾਈਏ। ਤੁਸੀਂ ਕਹਿੰਦੇ ਹੋ ਸਿਸਟਮ ਦੇ ਵਿੱਚ ਯਕੀਨ ਰੱਖੋ, ਤੇ ਸਿਸਟਮ ਤਾਂ ਸਾਨੂੰ ਹੰਭਾਉਣ ਤੇ ਲੱਗਿਆ ਹੋਇਆ ਵੀ ਤੁਹਾਡੇ ਜਿਹੜੇ ਹੱਕ ਨੇ ਬਣਦੇ ਕਾਨੂੰਨੀ ਤੌਰ ਤੇ ਆ ਉਹ ਵੀ ਨਹੀਂ ਤੁਹਾਨੂੰ ਦੇਣੇ। ਸਾਡਾ ਤਾਂ ਸਿਸਟਮ 'ਚ ਕੋਈ ਯਕੀਨ ਬਣਨ ਵਾਲੀ ਬਣਾਉਣ ਵਾਲੀ ਗੱਲ ਹੀ ਕੋਈ, ਅਸੀਂ ਤਾਂ ਉਹਨਾਂ ਨੂੰ ਠੱਠ ਕਰਨ ਜਾਂਦੇ ਆ ਵੀ ਆ ਚੱਕੋ। ਤੇ ਆਹ ਬਾਦਲ ਦਲ ਜਿਹੜਾ ਕਹਿੰਦਾ ਜੀ ਭਾਰਤ ਮਾਤਾ ਕੀ ਜੈ, ਤਿਰੰਗੇ ਝੰਡੇ ਨੂੰ ਸਲਾਮ ਕਰਨੀ ਆ, ਇਹ ਕਹਿੰਦੇ ਜੀ ਅਸੀਂ ਅਸਲੀ ਅਕਾਲੀ ਅਸੀਂ ਆ। ਉਹ ਅਕਾਲੀ ਅਸਲੀ ਨਹੀਂ ਸੀ ਕਿ ਜਿਹੜੇ ਕੌਮ ਲਈ ਲੜ ਗਏ ਮਰ ਗਏ। ਸਾਡੇ ਲਈ ਤਾਂ ਉਹ ਸੂਰਬੀਰ ਯੋਧੇ ਜਿਨ੍ਹਾਂ ਨੇ ਪੰਥ ਲਈ ਕੌਮ ਲਈ ਲੜਨਾ ਮਰਨਾ ਜੂਝਣਾ ਮਿਸ਼ਨ ਬਣਾਈ ਰੱਖਿਆ, ਤੇ ਜਿਨ੍ਹਾਂ ਦੇ ਪਦ ਚਿੰਨ੍ਹਾਂ ਤੇ ਪੂਰਨਿਆਂ ਤੇ ਅਸੀਂ ਵੀ ਚੱਲਣਾ ਸਿੱਖਿਆ, ਸਾਡੇ ਲਈ ਤਾਂ ਉਹ ਸਭ ਕੁਝ ਹੈ। ਅਕਾਲ ਪੁਰਖ ਕਿ ਸਾਡੀ ਕੌਮ ਨੂੰ ਸਮੱਤ ਬਖਸ਼ੇ ਔਰ ਸਾਨੂੰ ਇਹੋ ਜਿਹਾ ਮਾਹੌਲ ਮਿਲੇ ਜਿੱਥੇ ਸਾਡੇ ਪੰਥ ਦੀ ਚੜ੍ਹਦੀ ਕਲਾ ਹੋਵੇ। ਇਸ ਵੇਲੇ ਇਹ ਕਹਿਣਾ ਕਿ ਜੀ ਭਾਜਪਾ ਬੜੀ ਵਧੀਆ, ਇਹ ਜੀ ਕਾਂਗਰਸ ਬੜੀ ਮਾੜੀ, ਇਹ ਜੀ ਅਕਾਲੀ ਬੜੇ ਮਾੜੇ, ਇਹ ਜੀ ਫਲਾਨਾ ਚੰਗਾ ਫਲਾਨਾ ਮਾੜਾ, ਇਹ ਗੱਲਾਂ ਨਾਲੋਂ ਸਿੱਧੀ ਜੀ ਗੱਲ ਆ, ਹਮਰਾ ਕੋਈ ਨਹੀਂ ਹੈ ਜੀ, ਹਮਰਾ ਸਤਿਗੁਰ ਪਿਆਰਾ ਜੀ। ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ 'ਚ ਅਰਦਾਸਾਂ ਕਰਦੇ ਆ। ਸਾਨੂੰ ਇਹ ਪਤਾ ਕਿ ਅਰਦਾਸਾਂ ਨਾਲ ਕੱਲੀਆਂ ਨਾਲ ਕੁਝ ਨਹੀਂ ਬਣਦਾ ਹੁੰਦਾ, ਹੱਥ ਪੱਲਾ ਮਾਰਨਾ ਪੈਂਦਾ ਹੁੰਦਾ। ਪਰ ਜੇਕਰ ਇਉਂ ਹੀ ਬੈਠੇ ਰਹੇ, ਜੇ ਗਲਤ ਨੂੰ ਗਲਤ ਨਾ ਕਿਹਾ, ਜਿਵੇਂ ਕਹਿੰਦੇ ਆ ਨਾ, ਜੇ ਮਿਜਾਜ ਖਾਮੋਸ਼ੀ ਤੁਮੇ ਜੀਨੇ ਨਾ ਦੇਗੀ, ਜਿੰਦਾ ਰਹਿਣਾ ਹੈ ਜਹਾਂ ਮੇ ਤੋ ਕੋਹਰਾਮ ਮਚਾ ਦੋ। ਬੋਲਾਂਗੇ ਜ਼ਰੂਰ, ਬੋਲਣਾ ਜ਼ਰੂਰ ਹੈਗਾ। ਕਹਿੰਦੇ ਆ ਵੀ ਕਿਸੇ ਬਹੁਤ ਹੀ ਜਾਬਰ ਤੇ ਜ਼ਾਲਮ ਕੋਈ ਰਾਜਾ ਸੀ, ਜਦੋਂ ਉਹਦੇ ਰਾਜ ਭਾਗ ਜਾਣ ਤੋਂ ਬਾਅਦ ਇੱਕ ਸਭਾ ਹੋਈ, ਮੀਟਿੰਗ ਹੋਈ, ਤੇ ਇੱਕ ਨਵਾਂ ਜਿਹੜਾ ਲੀਡਰ ਬਣਿਆ ਸੀ ਬਾਅਦ ਵਿੱਚ, ਉਹ ਸਟੇਜ ਤੋਂ ਖੜ ਕੇ ਬੋਲ ਰਿਹਾ ਸੀਗਾ ਕਿ ਜੀ ਬਹੁਤ ਮਾੜਾ ਸੀ, ਬੜਾ ਜ਼ਾਲਮ ਸੀ, ਬੜਾ ਬੁੱਚੜ ਸੀ, ਉਹਨੇ ਆਹ ਕੀਤਾ, ਉਹਨੇ ਉਹ ਕੀਤਾ। ਤਾਂ ਇੱਕ ਪਰਚੀ ਕਿਸੇ ਨੇ ਭੇਜੀ, ਉਹ ਪਰਚੀ ਗਾਹ ਨਹੀਂ ਗਾਹ ਸਟੇਜ ਤੇ ਖੜੇ ਲੀਡਰ ਨੇ ਖੜ ਕੇ ਉੱਥੇ ਬੋਲਦਿਆਂ ਬੋਲਦਿਆਂ ਪੜ੍ਹੀ, ਤੇ ਉਹਦੇ ਉੱਤੇ ਜਿਹੜਾ ਲਿਖਿਆ ਹੋਇਆ ਸੀ ਕਿ ਉਦੋਂ ਤੁਸੀਂ ਕਿੱਥੇ ਸੀ ਜਦੋਂ ਰਾਜਾ ਜ਼ੁਲਮ ਕਰਦਾ ਸੀ, ਤੁਸੀਂ ਉਦੋਂ ਕਿੱਥੇ ਸੀ? ਤਾਂ ਉਸ ਬੰਦੇ ਨੇ ਆਪਦੀ ਤਕਰੀਰ ਰੋਕ ਕੇ ਕਿਹਾ ਕਿ ਆਹ ਪਰਚੀ ਲਿਖਣ ਵਾਲਾ ਬੰਦਾ 1 ਮਿੰਟ ਲਈ ਆਪਦਾ ਇੱਥੇ ਖੜਾ ਹੋ ਕੇ ਮੈਨੂੰ ਮੂੰਹ ਦਿਖਾਵੇ। ਸਨਾਟਾ ਛਾ ਗਿਆ, ਉਹ ਨਹੀਂ ਬੋਲਿਆ। ਜਦੋਂ ਨਹੀਂ ਬੋਲਿਆ ਤਾਂ ਫਿਰ ਉਹਨੇ ਕਿਹਾ ਬਈ ਤੁਸੀਂ ਜਿਵੇਂ ਹੁਣ ਨਹੀਂ ਨਾ ਬੋਲ ਰਿਹਾ, ਮੈਂ ਵੀ ਉਦੋਂ ਚੁੱਪ ਰਿਹਾ ਸੀ, ਜੇ ਮੈਂ ਉਦੋਂ ਬੋਲਿਆ ਹੁੰਦਾ ਤਾਂ ਗੱਲ ਹੀ ਕੁਝ ਹੋਰ ਹੋਣੀ। ਸੋ ਅੱਜ ਸਾਡੇ ਸਾਰਿਆਂ ਦੇ ਲਈ ਇਹੀ ਗੱਲ ਮੈਟਰ ਕਰਦੀ ਹੈ ਕਿ ਅਸੀਂ ਬੋਲੀਏ, ਅੱਜ ਬੋਲੀਏ, ਸੱਚ ਬੋਲੀਏ। ਐਵੇਂ ਮੂੰਹ ਮਲਾਜੇ ਜੇ ਰੱਖਣੇ ਇਹ ਗਲਤ ਗੱਲ ਆ। ਸਾਨੂੰ ਸਾਰਿਆਂ ਨੂੰ ਪਤਾ ਕਿ ਇਸ ਵੇਲੇ ਜਿਹੜਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਝੰਡੇ ਹੇਠਲਾ ਇਹ ਦਲ ਵਾ, ਇਹ ਕਿਸੇ ਵੀ ਤਰੀਕੇ ਨਾਲ ਕਾਂਗਰਸ ਵਰਗਾ ਵਾ, ਇਹ ਭਾਜਪਾ ਵਰਗਾ ਵਾ, ਇਹ ਆਮ ਆਦਮੀ ਪਾਰਟੀ ਵਰਗਾ ਹੀ ਆ। ਇਹਦੇ ਤੋਂ ਪੰਥ ਦੀ ਕੌਮ ਦੀ ਭਲਾਈ ਦੀ ਆਸ ਕਰਨੀ ਆਪ ਦੇ ਆਪ ਨੂੰ ਧੋਖਾ ਦੇਣ ਵਾਲੀ ਗੱਲ ਆ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਬੋਲਦਿਆਂ ਕੋਲੋਂ ਕੋਈ ਸ਼ਬਦ ਉੱਚਾ ਨੀਵਾਂ ਬੋਲਿਆ ਗਿਆ ਹੋਵੇ, ਸੰਗਤ ਬਖਸ਼ਣਯੋਗ ਆ। ਫਤਿਹ ਅਰਜ ਕਰਦਾ ਜੀ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।